ने बाहरों बंदे लिया के इन्होंने नजायज कब्जा किया है। अच्छा हाँ जी, ये इन्हों के कोल कोई प्रूफ हैगा तो सानू दे देन। ठीक है जी, प्रूफ कोई है नहीं, ये बस उदा सीधियां उदा गल्लां मारी जाते झूठ, ਜਾਂ ਤਾਂ ਸਾਨੂੰ ਕੋਈ ਪ੍ਰੂਫ ਦੇਣ ਹਾਂ ਵੀ ਆਹ ਕੰਮ ਹੋਇਆ ਆ। ਉਸ ਬੰਦੇ ਨੇ ਇਹ ਗੱਲ ਕਹੀ ਆ ਵੀ ਤੁਸੀਂ 2% ਵਾਲਮੀਕੀ ਤੁਹਾਨੂੰ ਕਾਹਦੀ ਸਰਪੰਚੀ ਦਈਏ। ਉਹਨਾਂ ਦਾ ਤਾਂ ਕਹਿਣਾ ਵੀ ਧਰਮਸ਼ਾਲਾ ਦੇ ਰੂਪ 'ਚ ਹੀ ਰਹਿਣੀ ਚਾਹੀਦੀ ਹੈ। ਇਹਨਾਂ ਨੇ ਚੋਰਾਂ ਵਾਲਾ ਕੰਮ ਜਿਹੜਾ ਕਹਿੰਦੇ ਉੱਤੋਂ ਦੀ ਲਿਆ ਕੇ ਚੋਰਾਂ ਵਾਲਾ ਕੋਈ ਨਹੀਂ, ਜੋ ਇਹਨਾਂ ਕੋਲ ਪ੍ਰੂਫ ਆ ਉਹ ਦਿਖਾਲ ਦੇਣ। ਨਿਸ਼ਾਨ ਸਾਹਿਬ ਸਾਡਾ ਉਧਰ ਦੀ ਆਇਆ ਆ, ਸਾਰੇ ਪਿੰਡ ਨੂੰ ਪਤਾ ਆ, ਸਾਰਾ ਪਿੰਡ ਗਿਆ ਸੀ ਨਾਲ ਜਦੋਂ ਇੱਥੇ ਨਿਸ਼ਾਨ ਸਾਹਿਬ ਆਇਆ ਸੀ। ਉਹ ਤਾਂ ਸਹਿਣ ਨਹੀਂ ਕਰਦੇ ਕਿਸੇ ਦੇ ਵੀ। ਕਾਤੇ ਵਿਤਕਰਾ ਕਰਦੇ? ਹਾਂਜੀ, ਕੋਈ ਮਹੱਲੇ ਵਾਲੇ ਸਾਰੇ ਕਰੋਪੇ ਆ, ਬਾਲਮੀਕ ਕਿਸੇ ਨੂੰ ਸਹਿਣ ਨਹੀਂ ਕਰਨ ਦਿੰਦੇ। ਅੱਛਾ, ਕੀ ਜਾਤੀਵਾਦਕ ਵਿਤਕਰਾ ਹੈ ਪਿੰਡ 'ਚ? ਜਾਤੀਵਾਦਕ ਵਿਤਕਰਾ ਬਹੁਤ ਆ ਸਰ ਜੀ। ਜਾਤੀ ਵਿਤਕਰਾ ਕੋਈ ਨਹੀਂ ਭਾਈ, ਇਹ 24 ਘੰਟੇ ਦਰਵਾਜ਼ੇ ਖੁੱਲੇ ਸਾਡੇ। ਕੋਈ ਵੀ ਕਿਸੇ ਬੱਚੇ ਦਾ ਕੰਮ ਆ ਜਾਂ ਕੋਈ ਹੋਰ ਕੰਮ ਆ, ਉਹ ਸਾਡੇ ਕੋਲ ਦਿਨ ਰਾਤ ਆਓ, ਅਸੀਂ ਕਰਦੇ ਵੀ ਰਹੇ ਆ। ਉਹ ਕਹਿੰਦੇ ਘਰ ਹੈ ਨਹੀਂਗੇ ਸਰਪੰਚ ਸਾਹਿਬ। ਅੱਛਾ, ਜਿੰਨੀ ਵਾਰੀ ਜਾਓ, ਸਵੇਰ ਨੂੰ ਜਾਓ, ਸ਼ਾਮ ਨੂੰ ਜਾਓ, ਲੰਬੜਦਾਰ ਵੀ ਇਹਨਾਂ ਦੇ ਨਾਲ ਰਲਿਆ। ਲੰਬੜਦਾਰ ਵੀ ਨਹੀਂ ਕਰਦੇ? ਨਾ ਨਾ ਨਾ, ਲੰਬੜਦਾਰ ਵੀ ਨਹੀਂ ਸਾਈਨ ਕਰਦਾ। ਉਹ ਕਹਿੰਦਾ ਸਰਪੰਚ ਦਾ ਕੰਮ ਆ, ਮੇਰਾ ਕੰਮ ਹੀ ਨਹੀਂ। ਲੰਬੜਦਾਰ ਵੀ ਇਹਨਾਂ ਦਾ ਹੀ ਆ। ਵਾਲਮੀਕ ਭਾਈਚਾਰੇ ਨੇ ਆਪਣਾ ਦਿਨ ਮਨਾਇਆ ਸੀ ਬਾਬਾ ਜੀ ਦਾ, ਸਾਡੇ ਕੋਲੋਂ ਚਾਬੀ ਲਈ ਆ, ਲੰਗਰ ਲਾਇਆ ਤੇ ਉਸ ਤੋਂ ਬਾਅਦ ਇੰਨੀ ਕਬਜ਼ਾ ਕਰ ਲਿਆ, ਮੁੜ ਕੇ ਸਾਨੂੰ ਚਾਬੀ ਨਹੀਂ ਵਾਪਸ ਦਿੱਤੀ ਤੇ ਸਾਨੂੰ ਹੁਣ ਬਹੁਤ ਪਰੇਸ਼ਾਨੀ ਆ ਰਹੀ। ਹੁਣ ਇਲੈਕਸ਼ਨ ਹੈਗੀ, ਇਲੈਕਸ਼ਨ ਅਸੀਂ ਕਿੱਥੇ ਕਰਵਾਉਣੀ ਆ? ਤੇ ਇਹ ਕੁਝ ਸ਼ਰਾਰਤੀ ਅੰਸਰ ਵਾਲਮੀਕੀ ਭਾਈਚਾਰੇ ਦੇ ਨਾਲ ਪੱਖਪਾਤ ਕਰਦੇ ਆ ਤੇ ਇਹ ਧੱਕੇ ਨਾਲ ਕਹਿ ਰਿਹਾ ਕਿ ਅਸੀਂ ਇੱਥੇ ਵੋਟਾਂ ਨਹੀਂ ਪਾਉਣੀਆਂ, ਵੋਟਾਂ ਦਾ ਅਸੀਂ ਬਾਈਕਾਟ ਕਰਨਾ ਆ। ਇਹਨੇ ਜਿੰਦਾ ਨਹੀਂ ਖੋਲਿਆ ਇੱਕ ਵਾਰੀ ਵੀ। ਸਾਡੇ ਇੱਥੇ ਗੁੱਡੀ ਮਰ ਗਈ, ਸਾਡੀਆਂ ਮਕਾਨਾਂ ਇੱਥੇ ਗਲੀ ਦੇ ਵਿੱਚ ਤੁਰੀਆਂ ਫਿਰਦੀਆਂ ਸੀ। ਅਸੀਂ ਇਹਨਾਂ ਨੂੰ ਕਿਹਾ ਬੂਹਾ ਖੋਲ ਦਿਓ, ਇਹਨੇ ਚਾਬੀ ਨਹੀਂ ਦਿੱਤੀ। ਇਹਨੇ ਇਹ ਵੀ ਨਹੀਂ ਕੀਤਾ ਵੀ ਸਾਡੇ ਪਿੰਡ ਦੀ ਧੀ ਆ। ਨਾ ਇਦਾਂ ਦਾ ਕੋਈ ਨਹੀਂ, ਸਾਡੇ ਕੋਲ ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਉਹਨਾਂ ਨੇ ਆਪਣੇ ਘਰੇ ਕੀਤਾ, ਅਸੀਂ ਵੀ ਸਾਰੇ ਅਫਸੋਸ ਨੂੰ ਗਏ, ਵਾਲਮੀਕੀ ਗਏ। ਚਾਬੀ ਮੰਗੀ ਆ, ਉਹ ਚਾਬੀ ਨਹੀਂ ਦਿੰਦੇ ਹੈਗੇ। ਜਦੋਂ ਉਹਨੇ ਚਾਬੀ ਨਹੀਂ ਦਿੱਤੀ, ਅਸੀਂ ਗਾਂ ਫੇਕ ਕੇਸ ਲਾਇਆ ਆ ਤੇ ਕਿਸੇ ਨੇ ਨਹੀਂ ਸੁਣੀ ਹੈਗੀ। ਹਾਂਜੀ, ਤੇ ਹੈ ਨਹੀਂ, ਇਹ ਸਾਨੂੰ ਅਸਲੀ ਕਾਗਜ਼ ਕੱਢ ਕੇ ਦਿਖਾ ਲੈਣ, ਦੱਸ ਦੇਣ ਵੀ ਇੱਥੇ ਸ਼ੋਅ ਕਰ ਦੇਣ ਵੀ ਇੱਥੇ ਆ, ਨਹੀਂ ਤੇ ਅਸੀਂ ਸ਼ੋਅ ਕਰ ਦਿਆਂਗੇ ਵੀ ਹਾਂ ਵੀ ਇਹ ਕਿੱਥੇ ਆ। ਤੁਹਾਡੇ ਕੋਲ ਡਾਕੂਮੈਂਟ ਹੈਗੇ ਨੇ? ਸਾਡੇ ਕੋਲ ਸਭ ਕੁਝ ਹੈਗਾ। ਸੈਕਟਰੀ ਸਾਹਿਬ ਆਏ ਮੌਕਾ ਦੇਖਣ, ਉਹਨਾਂ ਨੇ ਮਤਲਬ ਜਿਹੜੇ ਇਹਨਾਂ ਦੇ ਮੋਤਬਰ ਬੰਦੇ ਹੈਗੇ ਆ, ਪ੍ਰਧਾਨ ਬਣੇ, ਉਹਨਾਂ ਤੋਂ ਚਾਬੀ ਮੰਗੀ ਆ, ਇਹਨੇ ਚਾਬੀ ਨਹੀਂ ਦਿੱਤੀ। 1 ਘੰਟਾ ਰੋਡ ਤੇ ਖੜ ਕੇ ਚਲੇ ਗਏ। ਕਦੀ ਕਹਿੰਦੇ ਚਾਬੀ ਕਿਸੇ ਕੋਲ ਆ, ਕਦੀ ਕਹਿੰਦੇ ਚਾਬੀ ਕਿਸੇ ਕੋਲ ਆ। ਤੇ ਇਹਨਾਂ ਨੇ ਇਹ ਕਹਿੰਦੇ ਸਾਡੀ ਚਾਬੀ ਤਾਂ ਅੰਮ੍ਰਿਤਸਰ ਆ, ਕੋਈ ਕਹਿੰਦਾ ਭੋਪਰ ਪਈ ਆ, ਕੋਈ ਕਹਿੰਦਾ ਗਵਾਚ ਗਈ ਆ ਜੀ। ਸਾਨੂੰ ਉਹਦੀ ਕਾਪੀ ਮਿਲ ਜਾਣੀ, ਸਾਡੇ ਹੱਕ 'ਚ ਹੋ ਗਿਆ ਫੈਸਲਾ। ਹਾਂਜੀ, ਇਹ ਕੇਸ ਦੀ ਇਹ ਗੱਲ ਕਰਦੇ ਆ, ਜਿਹੜਾ ਕੇਸ ਜਿੱਤੇ ਆ ਨਾ ਕੇਸ, ਇਹਨਾਂ ਨੇ ਇਹ ਤਾਂ ਸ਼ੋਅ ਹੀ ਨਹੀਂ ਕੀਤਾ ਉੱਥੇ ਮੰਦਰ ਆ। ਇਹ ਕਹਿੰਦੇ ਉੱਥੇ 8 ਬੰਦੇ ਦਾ ਪਰਸਨਲੀ ਕਬਜ਼ਾ ਆ ਵੀ ਉੱਥੇ ਦੇ ਕੁਰਸੀਆਂ ਵਿੱਚ ਰੱਖੇ ਹੋਏ ਆ। ਜੇ ਕੋਈ ਸਾਡਾ ਕਬਜ਼ਾ 8 ਬੰਦੇ ਦਾ ਹੈਗਾ, ਸਾਨੂੰ ਚੱਕ ਕੇ ਬਾਹਰ ਮਾਰੋ। ਕੁਰਸੀ ਟੇਬਲ ਸਾਡੇ ਜਿਹੜੇ ਹੈਗੇ ਇੱਥੇ ਇਹਨਾਂ ਨੇ ਸ਼ੋਅ ਨਹੀਂ ਕੀਤਾ, ਮਾਤਾ ਸਰੂਪ ਪਿਆ ਆ। ਉੱਥੋਂ ਕਰ ਕੇਸ ਜਿੱਤੇ ਆ ਇਹ। ਲੋਕਾਂ ਦੇ ਘਰੀ ਬਰਾਤ ਬਿਠਾ ਲਈ, ਸਾਨੂੰ ਤਾਂ ਇੱਥੇ ਬਿਠਾ ਲੈਣੀ ਦਿੱਤੀ ਕਿਸੇ ਨੇ ਬਰਾਤ। ਕਦੋਂ ਵਿਆਹ ਹੋਇਆ? ਹੁਣੇ ਹੀ ਹੋਇਆ? ਹਾਂਜੀ, 1.5 ਸਾਲ ਹੋਇਆ ਜੀ ਵਿਆਹ ਹੋਏ। ਸਾਨੂੰ ਜਿੰਦਾ ਤੱਕ ਨਹੀਂ ਖੋਲਣ ਦਿੱਤਾ ਜਾਂਦਾ, ਇੱਥੇ ਕੁਝ ਕਰਨ ਨਹੀਂ ਦਿੱਤਾ ਜਾਂਦਾ। ਜੇ ਸਾਂਝੀ ਜਗ੍ਹਾ ਵਰਤਣ ਕਿਉਂ ਨਹੀਂ ਦਿੱਤੀ ਜਾਂਦੀ, ਉਹਨਾਂ ਦਾ ਇਹ ਕਹਿਣਾ ਸੀ। ਅਸੀਂ ਇਹਨਾਂ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੀ। ਇਸ ਇਨਸਾਨ ਨੇ ਪਹਿਲਾਂ ਵੀ ਸਾਡੇ ਬੱਚਿਆਂ ਦੇ ਉੱਤੇ 10-12 ਘਰਾਂ ਦੇ ਉੱਤੇ ਨਜਾਇਜ਼ ਕੇਸ ਕਰਾ ਕੇ 2-2.5 ਸਾਲ ਕੇਸ ਭੁਗਤਣ ਵਾਸਤੇ ਮਜਬੂਰ ਕੀਤਾ। ਇਸ 19 ਘਰਾਂ ਦੇ ਵਿੱਚ ਰਾਸ਼ਨ ਦਿੱਤਾ ਸੀਗਾ। ਇਹਨਾਂ ਨੇ ਕਿਹਾ ਈਰਖਾ ਰੱਖੀ ਕਿ ਅਸੀਂ ਸਰਪੰਚ ਆ, ਤੁਸੀਂ ਕਾਹਤੋਂ ਰਾਸ਼ਨ ਵੰਡਿਆ ਸੀਗਾ। ਅੱਛਾ, ਉਸੇ ਚੱਕਰ ਨੂੰ ਲੈ ਕੇ ਇਹਨੇ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ 2.5-3 ਸਾਲ ਵਾਸਤੇ ਕੇਸ ਭੁਗਤਣ ਵਾਸਤੇ ਮਜਬੂਰ ਕੀਤਾ। ਮੈਂ ਗਈ ਸਰਪੰਚਣੀ ਦੇ ਘਰ ਇੱਕ ਵਾਰ ਸਾਈਨ ਕਰਾਉਣ ਤੇ ਕਹਿੰਦੇ ਵੀ ਘਰ ਹੈ ਨਹੀਂ, ਅੱਧਾ ਘੰਟੇ ਬਾਅਦ ਆ ਜਾਓ। ਅੱਛਾ, ਜਦੋਂ ਅੱਧੇ ਘੰਟੇ ਬਾਅਦ ਗਏ? ਹਾਂ, ਅੱਧੇ ਘੰਟੇ ਬਾਅਦ ਗਏ ਤੇ ਕਹਿੰਦੇ ਸਾਈਨ ਨਹੀਂ ਕਰਨੇ। ਸਾਬਕਾ ਮੈਂਬਰ ਪੰਚਾਇਤ ਇਹ ਸ਼ਰਾਰਤੀ ਸਿਰੇ ਦਾ ਆ। ਬੱਚੇ ਇੱਥੇ ਇੱਕ ਦਿਨ ਰੰਗ ਕਰਦੇ ਸੀ ਆ ਗੇਟ ਨੂੰ, ਇਹਨਾਂ ਨੂੰ ਇਹ ਧਮਕੀ ਦੇ ਕੇ ਗਿਆ ਕਿ ਦੇਖਦੇ ਆ ਤੁਹਾਨੂੰ ਕਰਵਾਉਣੇ, ਤੁਹਾਡਾ ਜੁੱਲੀ ਬਿਸਤਰਾ ਚੁਕਾਉਣੇ ਇੱਥੋਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਜਾਰੀ ਨੇ। ਇਸੇ ਵਿਚਾਲੇ ਵੱਖ-ਵੱਖ ਪਿੰਡਾਂ ਦੀਆਂ ਸਰਬਸੰਮਤੀਆਂ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਸੀ, ਪਰ ਇਸੇ ਵਿਚਾਲੇ ਇੱਕ ਟਸਲਬਾਜੀ ਵਾਲੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਆ। ਇਸ ਸਮੇਂ ਅਸੀਂ ਆਦਮਪੁਰ ਹਲਕੇ ਦੇ ਜੇਕਰ ਬਲਾਕ ਭੋਗਪੁਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪਿੰਡ ਪੈਂਦਾ ਢੱਡਾ। ਉਸ ਪਿੰਡ ਦੇ ਵਿੱਚ ਮੌਜੂਦ ਆ, ਜਿਸ ਪਿੰਡ ਦੇ ਲੋਕਾਂ ਨੇ ਵੋਟਾਂ ਪਾਉਣ ਦਾ ਇਨਕਾਰ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੋਟਾਂ ਨਹੀਂ ਪਾਉਣੀਆਂ ਕਿਉਂਕਿ ਜਿਸ ਜਗ੍ਹਾ ਤੇ ਉਹਨਾਂ ਦਾ ਪੋਲਿੰਗ ਬੂਥ ਦਿਖਾਇਆ ਗਿਆ ਹੈ ਉਹ ਪੋਲਿੰਗ ਬੂਥ ਇੱਕ ਧਰਮਸ਼ਾਲਾ ਹੈ ਤੇ ਪਰ ਉਸ ਦੇ ਉੱਪਰ ਇਸ ਸਮੇਂ ਇੱਕ ਮੰਦਿਰ ਦੇ ਵਿੱਚ ਉਸ ਨੂੰ ਤਬਦੀਲ ਕਰ ਲਿਆ ਗਿਆ, ਜਿਸ ਨੂੰ ਲੈ ਕੇ ਪਿੰਡ ਵਾਲੇ ਜਿਹੜੇ ਨੇ ਉਹ ਇਕੱਤਰ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇੱਥੇ ਵੋਟ ਪਾਉਣ ਦੇ ਇੱਛੁਕ ਹਾਂ, ਪਰ ਇਸ ਨੂੰ ਖੋਲ੍ਹਿਆ ਨਹੀਂ ਜਾ ਰਿਹਾ। ਖੋਲ੍ਹਿਆ ਕਿਉਂ ਨਹੀਂ ਜਾ ਰਿਹਾ, ਉਹ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇਸ ਨੂੰ ਸਾਂਭ ਸੰਭਾਲ ਕਰਦੇ ਨੇ। ਪਰ ਇਸ ਸਮੇਂ ਪਿੰਡ ਦੀ ਜਿਹੜੀ ਮੌਜੂਦਾ ਪਹਿਲਾਂ
ਪੰਚਾਇਤ ਰਹੀ ਹੈ ਉਹ ਲੋਕ ਤੇ ਹੋਰ ਪਿੰਡ ਵਾਸੀ ਜਿਹੜੇ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਆਪਾਂ ਚੱਲ ਕੇ ਗੱਲਬਾਤ ਕਰਦੇ ਹਾਂ। ਸਾਰਾ ਪਿੰਡ ਇਕੱਤਰ ਹੋਇਆ, ਕੀ ਸਾਰੀ ਗੱਲਬਾਤ ਹੈ, ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਕਿ ਕਾਗਜ਼ਾਂ ਦੇ ਵਿੱਚ ਸਰਕਾਰੀ ਤੌਰ ਤੇ ਇੱਕ ਧਰਮਸ਼ਾਲਾ ਹੈ, ਪਰ ਉਸ ਜਗ੍ਹਾ ਦੇ ਉੱਪਰ ਇੱਕ ਧਰਮ ਦਾ ਇੱਕ ਕਹਿ ਲਈਏ ਕਮਿਊਨਿਟੀ ਦਾ ਮੰਦਿਰ ਬਣ ਚੁੱਕਿਆ ਹੈ। ਇੱਕ ਸਾਰਾ ਕੁਝ ਕਿਵੇਂ ਹੋਇਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਿੰਡ ਦੇ ਪਤਵੰਤੇ ਸੱਜਣ ਮੌਜੂਦ ਨੇ ਜਿਹੜੇ ਸਰਪੰਚ ਰਹੇ ਨੇ ਹੁਣ ਤੱਕ ਪਿਛਲੇ 18 ਦੀ ਟਰਮ ਤੋਂ, ਉਹ ਬੀਬੀ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸੋ ਜਾਣਕਾਰੀ ਤੁਹਾਡੇ ਤੋਂ ਇਹ ਲੈਣੀ ਹੈ, ਜਿਸ ਤਰੀਕੇ ਦੇ ਨਾਲ ਤੁਹਾਡੇ ਪਿੰਡ ਵਾਲਿਆਂ ਦੇ ਵੱਲੋਂ ਵੋਟ ਪਾਉਣੀ ਤਾਂ ਇੱਛੁਕ ਤਾਂ ਨੇ, ਪਰ ਪਾਉਣ ਦੇ ਲਈ ਕਹਿੰਦੇ ਜਿਹੜੀ ਜਗ੍ਹਾ ਨਿਰਧਾਰਤ ਹੈ ਉਹ ਜਗ੍ਹਾ ਹੀ ਤੁਹਾਨੂੰ ਨਹੀਂ ਮਿਲ ਰਹੀ ਹੈ। ਕੀ ਹੈ ਸਾਰਾ ਮਾਮਲਾ ਕੀ ਹੈ? ਹਾਂਜੀ, ਇਹ ਜੀ ਆਪਣਾ ਬਹੁਤ ਮਤਲਬ ਕਾਫੀ ਲੰਬੇ ਟਾਈਮ ਤੋਂ ਇਹ ਜਿਹੜਾ ਪੋਲਿੰਗ ਬੂਥ ਬਣਿਆ ਹੋਇਆ, ਘੱਟੋ ਘੱਟ 50-60 ਸਾਲ ਹੋ ਗਏ ਆ, ਤੇ ਇੱਥੇ ਹਰ ਮਤਲਬ ਜਿਹੜੀਆਂ ਵੋਟਾਂ ਹੁੰਦੀਆਂ ਇੱਥੇ ਹੁੰਦੀਆਂ ਸੀਗੀਆਂ। ਤੇ ਹੁਣ ਇਹਨਾਂ ਨੇ ਆਪਣਾ ਮਤਲਬ ਵਾਲਮੀਕ ਭਾਈਚਾਰੇ ਨੇ ਆਪਣਾ ਦਿਨ ਮਨਾਇਆ ਸੀ ਬਾਬਾ ਜੀ ਦਾ, ਸਾਡੇ ਕੋਲੋਂ ਚਾਬੀ ਲਈ ਆ, ਲੰਗਰ ਲਾਇਆ, ਉਸ ਤੋਂ ਬਾਅਦ ਇੰਨੀ ਕਬਜ਼ਾ ਕਰ ਲਿਆ, ਮੁੜ ਕੇ ਸਾਨੂੰ ਚਾਬੀ ਨਹੀਂ ਵਾਪਸ ਦਿੱਤੀ। ਤੇ ਸਾਨੂੰ ਹੁਣ ਬਹੁਤ ਪਰੇਸ਼ਾਨੀ ਆ ਰਹੀ। ਹੁਣ ਇਲੈਕਸ਼ਨ ਹੈਗੀ, ਇਲੈਕਸ਼ਨ ਅਸੀਂ ਕਿੱਥੇ ਕਰਵਾਉਣੀ ਆ? ਤੇ ਨਹੀਂ ਇਹਨੂੰ ਖੁਲਵਾ ਨਹੀਂ ਸਕਦੇ ਜਾਂ ਖੋਲ ਨਹੀਂ ਸਕਦੇ? ਖੋਲਦੇ ਨਹੀਂ ਹੈਗੇ। ਬਹੁਤ ਕੋਸ਼ਿਸ਼ ਕੀਤੀ ਅਸੀਂ, ਪ੍ਰਸ਼ਾਸਨ ਨੂੰ ਵੀ ਐਪਲੀਕੇਸ਼ਨ ਦੇ ਚੁੱਕੇ, ਸਿਵਲ ਨੂੰ ਵੀ, ਪੁਲਿਸ ਪ੍ਰਸ਼ਾਸਨ, ਸਾਰੇ ਪਾਸੇ ਅਸੀਂ ਕੀਤਾ ਆ, ਪਹੁੰਚ ਕੀਤੀ, ਨਹੀਂ ਸਾਡੀ ਸੁਣਵਾਈ ਨਹੀਂ ਹੋ ਰਹੀ। ਹਾਂਜੀ, ਤੇ ਇਦਾਂ ਤਾਂ ਫਿਰ ਪਿੰਡ ਦੇ ਵਿੱਚ ਏਕਾ ਟੁੱਟਦਾ, ਭਾਈਚਾਰਕ ਸਾਂਝ ਟੁੱਟਦੀ ਹੈ, ਇੱਕੋ ਪਿੰਡ 'ਚ ਰਹਿਣਾ, ਇਹ ਕਿਉਂ ਨਹੀਂ ਖੋਲ ਰਹੇ? ਜਾਂ ਕੋਈ ਬਾਹਰੋਂ ਕਿਸੇ ਨੇ ਮਨਾ ਕੀਤਾ ਹੋਇਆ ਜਾਂ ਗੱਲ ਕੀ ਹੈ ਪਿੱਛੇ? ਹਾਂਜੀ, ਇਹਨਾਂ ਨੇ ਬਾਹਰੋਂ ਬੰਦੇ ਲਿਆ ਕੇ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ। ਅੱਛਾ, ਹਾਂਜੀ, ਅੱਛਾ, ਬਹੁਤ ਕੋਸ਼ਿਸ਼ ਕੀਤੀ ਪਿਆਰ ਨਾਲ ਵੀ, ਵੈਸੇ ਵੀ ਨਹੀਂ ਇਹ ਮੰਨੇ ਨਹੀਂ ਕਿਸੇ ਤਰ੍ਹਾਂ ਦੀ। ਜੀ ਜੀ, ਹਾਂਜੀ, ਸ਼ੁਕਰੀਆ। ਸੋ ਭਾਈ ਸਾਹਿਬ, ਤੁਸੀਂ ਜਰਾ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਇੱਕ ਸਧਾਰਨ ਤਰੀਕੇ ਦਾ ਜਿਵੇਂ ਪ੍ਰੋਗਰਾਮ ਹੁੰਦਾ ਹੈ, ਜੇਕਰ ਧਰਮਸ਼ਾਲਾ ਹੈ ਤਾਂ ਫਿਰ ਸਾਂਝੇ ਤੌਰ ਤੇ ਸਾਰੇ ਆਪਣਾ ਆਪਣਾ ਤਿਉਹਾਰ, ਆਪਣਾ ਜੋ ਵੀ ਕਰਨਾ ਹੋਊਗਾ ਕਰਦੇ ਹੋਣਗੇ, ਪਰ ਕਦੋਂ ਤੇ ਕਿਵੇਂ ਇਹ ਜਿਹੜਾ ਹੁੰਦਾ ਹੈ ਇਸ ਤਰੀਕੇ ਦਾ ਮੰਦਿਰ ਦੇ ਵਿੱਚ ਤਬਦੀਲ ਕਰ ਲਿਆ ਜਾਂਦਾ ਧਰਮਸ਼ਾਲਾ? ਇਹ ਹਰ ਵਾਰੀ ਜੀ ਇਹ ਇੱਥੇ ਹੀ ਫੰਕਸ਼ਨ ਹੁੰਦਾ, ਕੋਈ ਮਰਗ ਹੋ ਜਾਏ ਜਾਂ ਕੋਈ ਕਿਸੇ ਦਾ ਵਿਆਹ ਸ਼ਾਦੀ ਹੋਵੇ, ਉਹ ਸਾਰੇ ਇਹ ਸਾਂਝੀ ਜਗ੍ਹਾ ਬਣਾਈ ਹੈ ਜੀ। ਇਹਦੇ ਵਿੱਚ ਸਾਰੇ ਕਮਿਊਨਿਟੀ ਦੇ ਬੰਦੇ ਸਾਰੇ ਕਰਦੇ, ਇਹ ਵੀ ਇੱਥੇ ਕਰਦੇ ਸੀ। ਠੀਕ ਹੈ ਜੀ। ਤੇ ਅਸੀਂ ਇਹ ਜਗ੍ਹਾ, ਕਿਉਂਕਿ ਪਿੰਡ ਦੀ ਜਗ੍ਹਾ ਬਿਲਕੁਲ ਕੋਈ ਨਹੀਂ, ਕੋਈ ਐਸੀ ਜਗ੍ਹਾ ਹੈ ਨਹੀਂ ਜਿਹੜੀ ਕਿ ਪਿੰਡ ਵਾਸਤੇ ਹੋਵੇ, ਨਾ ਕੋਈ ਇੱਥੇ ਜ਼ਮੀਨ ਹੈਗੀ ਆ ਜੀ, ਬਿਲਕੁਲ ਜਾਣੀ ਕਿ ਉਹ ਇਹ ਧਰਮਸ਼ਾਲਾ ਹੀ ਸੀਗੀ, ਇਹ ਸਾਰਿਆਂ ਦੇ ਕੰਮ ਆਉਂਦੀ ਸੀਗੀ। ਪਰ ਇਹਨਾਂ ਨੇ ਹਰ ਵਾਰੀ ਇਹ ਨਹੀਂ, ਇਹ ਕਮਿਊਨਿਟੀ ਨਹੀਂ, ਸਾਰੀ ਕਮਿਊਨਿਟੀ ਹਰ ਵਾਰੀ ਚਾਬੀ ਲੈਂਦੇ ਆ ਜੇ ਕੋਈ ਖੁਸ਼ੀ ਗਮੀ ਦਾ ਕੰਮ ਹੁੰਦਾ ਜਾਂ ਕੋਈ ਵਿਆਹ ਕਰਨਾ ਹੁੰਦਾ, ਕਿਉਂਕਿ ਪੈਲਸ ਨਹੀਂ ਕਰ ਸਕਦੇ ਜੀ, ਤੇ ਇਸ ਕਰਕੇ ਇਹਨੂੰ ਹੀ ਵਰਤੇ, ਕੋਈ ਬੰਦਾ ਨਹੀਂ ਪੈਲਸ ਕਰ ਸਕਦਾ। ਇਹ ਕਬਜ਼ਾ ਹੋਇਆ ਕਦੋਂ? ਜਿੱਦਾਂ ਜੇ ਤੁਸੀਂ ਇਹਨੂੰ ਕਬਜ਼ੇ ਦਾ ਨਾਮ ਇਹ ਦੇਖੋ ਜੀ, ਇਹ ਸਾਡੇ ਕੋਲ ਇਹਨਾਂ ਨੇ 12/10 ਚਾਬੀ ਨੂੰ 12/10/22 ਨੂੰ ਚਾਬੀ ਲਈ ਸੀਗੀ। ਹਾਂਜੀ ਹਾਂਜੀ, ਤੇ ਇਹਨਾਂ ਨੇ ਕਹਿੰਦੇ ਸੀ ਪਾਠ ਕਰਾਉਣਾ ਆ, ਵੀ ਅਸੀਂ ਕਿਹਾ ਵੀ ਚਲੋ ਜਿੱਦਾਂ ਪਹਿਲਾਂ ਕਰਾਉਂਦੇ ਉਦਾਂ ਹੀ ਇਹਨਾਂ ਨੇ ਕਰਾਉਣਾ ਹੈਗਾ, ਪਰ ਇਹਨਾਂ ਦੀ ਕੋਈ ਪਲਾਨਿੰਗ ਸੀਗੀ, ਪ੍ਰੀ ਪਲਾਨਿੰਗ ਨਾਲ ਇਹਨਾਂ ਨੇ ਆਪਣੇ 12 ਨੂੰ ਕਹਿੰਦੇ ਸਫਾਈ ਕਰਨੀ ਆ ਜੀ। ਸਫਾਈ ਕਰਨ ਤੋਂ ਬਾਅਦ ਇਹਨਾਂ ਨੇ ਪਾਠ ਰਖਾਇਆ ਜੀ। 16/10/22 ਨੂੰ ਇਹਨਾਂ ਨੇ ਭੋਗ ਪਾਇਆ। ਭੋਗ ਪਾਉਣ ਤੋਂ ਬਾਅਦ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ, ਤੇ ਜਿਹੜਾ ਨਿਸ਼ਾਨ ਸਾਹਿਬ ਸੀਗਾ, ਜਦ ਕਿ ਆਲਰੇਡੀ ਇਹਨਾਂ ਦਾ ਮੰਦਿਰ ਉੱਥੇ ਪਹਿਲੀਆਂ ਆਪਣੇ ਪੰਚਾਇਤਾਂ ਨੇ ਗ੍ਰਾਂਟਾਂ ਲਾ ਕੇ ਬਣਾਇਆ ਹੋਇਆ, ਉਹਨੂੰ ਛੱਡ ਕੇ ਉਹਨੂੰ ਸਟੋਰ ਵਰਤਦੇ ਆ ਜੀ, ਤੇ ਇਹ ਇੱਥੇ ਕਬਜ਼ਾ ਕੀਤਾ ਨਜਾਇਜ਼ ਜੀ। ਅਸੀਂ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਈਵਨ ਜਿੱਥੇ ਵੀ ਸਾਡੇ ਕੋਲ ਪਹੁੰਚ ਅਸੀਂ ਕਰ ਸਕੇ, ਪਰ ਅੱਜ ਤੱਕ ਕਿਸੇ ਨੇ ਸਾਡੀ ਸੁਣੀ ਨਹੀਂ ਜੀ। ਤੇ ਹੁਣ ਤੁਸੀਂ ਇਹਦਾ ਕੋਈ ਕੇਸ ਵੀ ਲੜ ਰਹੇ ਹੋ ਜਾਂ ਹੁਣ ਇਸ ਸਮੇਂ ਮਾਮਲਾ ਕਿੱਥੇ ਪਹੁੰਚਿਆ ਹੋਇਆ? ਜੀ, ਅਸੀਂ ਇਹਦਾ ਕੇਸ ਲਾਇਆ, ਡੀਡੀਪੀਓ ਸਾਹਿਬ ਦੇ ਕੇਸ ਲਾਇਆ ਹੈਗਾ ਜੀ। ਉੱਥੇ ਸਾਡੇ ਜਾਣੀ ਕਿ ਕੋਡ ਆਫ ਕੰਡੈਮਟ ਲੱਗਣ ਕਰਕੇ ਇਹ ਜਿਹੜਾ ਕੇਸ ਸਾਡਾ ਪੈਂਡਿੰਗ ਚੱਲ ਰਿਹਾ ਜੀ, ਤੇ ਕਿਉਂਕਿ ਡੀਡੀਪੀਓ ਸਾਹਿਬ ਦੀ ਟ੍ਰਾਂਸਫਰ ਵੀ ਹੋ ਗਈ ਸੀ, ਤੇ ਇੱਕ ਕੋਡ ਆਫ ਕੰਡਕਟ ਲੱਗਣ ਕੇ ਇਹ ਇਲੈਕਸ਼ਨ ਖਤਮ ਹੁੰਦੀ ਆ ਤੇ ਸਾਨੂੰ ਉਹਦੀ ਕਾਪੀ ਮਿਲ ਜਾਣੀ, ਸਾਡੇ ਹੱਕ 'ਚ ਹੋ ਗਿਆ ਫੈਸਲਾ। ਹਾਂਜੀ, ਤੇ ਜਦੋਂ ਭਾਈਚਾਰੇ ਦੇ ਲੋਕਾਂ ਨਾਲ ਗੱਲ ਕਰਦੇ ਹੋ, ਉਹ ਵੀ ਤੁਹਾਡੇ ਪਿੰਡ ਦੇ ਹੀ ਨੇ, ਇੱਕ ਦੂਸਰੇ ਨਾਲ ਮਿਲਣਾ ਹੁੰਦਾ, ਮੂੰਹ ਮੱਥੇ ਲੱਗਣਾ ਹੁੰਦਾ, ਤਾਂ ਉਹਨਾਂ ਨਾਲ ਜੇਕਰ ਤੁਸੀਂ ਕੋਈ ਗੱਲ ਕੀਤੀ ਹੋਊ ਤੇ ਉਹਨਾਂ ਦਾ ਕੀ ਵਤੀਰਾ, ਉਹਨਾਂ ਦਾ ਕਹਿਣਾ ਕੀ ਹੈ? ਗੱਲ ਤਾਂ ਬਹੁਤ ਦੂਰ ਦੀ ਗੱਲ ਆ ਜੀ, ਉਹ ਤਾਂ ਲੜਾਈ ਦਾ ਮੁੱਦਾ ਬਣਾਉਂਦੇ ਵੀ ਅਸੀਂ ਲੜੀਏ, ਅਸੀਂ ਬਾਹਰੋਂ ਬੰਦੇ ਲਿਆ ਕੇ ਅਸੀਂ ਇਹਨਾਂ ਨਾਲ ਲੜਾਈ ਝਗੜਾ ਕਰੀਏ। ਇਹਨਾਂ ਦਾ ਮੁੱਦਾ ਇਹ ਆ ਜੀ। ਉਹਨਾਂ ਨੇ ਲਿਆਂਦੇ ਬੰਦੇ? ਉਹਨਾਂ ਨੇ ਬੰਦੇ ਲਿਆਂਦੇ ਜੀ। ਹਾਂਜੀ, ਇਹ ਸਾਰਾ ਕੁਝ ਕੀਤਾ। ਹਾਂਜੀ, ਠੀਕ ਹੈ। ਸੋ ਤੁਸੀਂ ਇਸ ਸਮੇਂ ਸਰਪੰਚੀ ਦੇ ਲਈ ਉਮੀਦਵਾਰ ਹੋ, ਖੜੇ ਹੋ, ਤੇ ਤੁਹਾਡੇ ਕੋਲ ਕੋਈ ਰੋਡ ਮੈਪ ਹੈ ਜੇਕਰ ਕੋਈ ਸਮੱਸਿਆ ਆਉਂਦੀ ਹੈ? ਜਿਸ ਤਰੀਕੇ ਦੇ ਨਾਲ ਹੁਣ ਮਾਮਲਾ ਤਾਂ ਚੱਲ ਰਿਹਾ ਹੈ ਡੀਡੀਪੀਓ ਸਾਹਿਬ ਦੇ ਕੋਲ, ਪਰ ਜੇ ਕੋਈ ਅੜਿੱਕਾ ਆਉਂਦਾ ਤਾਂ ਤੁਹਾਡੇ ਕੋਲ ਕੀ ਰੋਡ ਮੈਪ ਹੈ? ਕਿਸ ਤਰੀਕੇ ਨਾਲ ਪਿੰਡ ਦਾ ਏਕਾ ਵੀ ਕਾਇਮ ਰੱਖੋਗੇ, ਤੇ ਜੇਕਰ ਇਹ ਧਰਮਸ਼ਾਲਾ ਸਾਂਝੀ ਸੀ ਤਾਂ ਇਸ ਨੂੰ ਵੀ ਬਚਾਓਗੇ? ਆਪਾਂ ਤਾਂ ਇਹੀ ਕਹਿੰਦੇ ਆ ਕਿ ਜਿਹੜੀ ਧਰਮਸ਼ਾਲਾ ਹੈ ਪਹਿਲਾਂ ਸਾਂਝੀ ਸੀ, ਸਾਰੇ ਵਰਤ ਰਹੇ ਸੀ, ਤੇ ਇੱਥੇ ਵਰਤਣ, ਤੇ ਗਾਂ ਵੀ ਇੱਥੇ ਜਿੱਦਾਂ ਇਲੈਕਸ਼ਨ ਹੁੰਦੇ ਆ ਹੁਣ ਵੀ ਇੱਥੇ ਹੁਣ, ਤੇ ਜਿੱਦਾਂ ਪਹਿਲਾਂ ਵਿਆਹ ਸ਼ਾਦੀਆਂ ਹੁੰਦੇ ਸੀਗੇ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਉਹ ਇੱਥੇ ਹੋਇਆ ਕਰਨਗੇ।
ਵੀ ਕਿਸੇ ਨਾਲ ਕੋਈ ਵੀ ਜਾਤੀ ਵਿਤਕਰਾ ਨਹੀਂ ਹੋਊਗਾ ਇੱਥੇ, ਜਾਤੀ ਵਿਤਕਰਾ ਨਹੀਂ ਹੋਊਗਾ। ਕੋਈ ਨਹੀਂ ਹੋਊਗਾ ਜੀ ਜੀ ਭਾਈ ਸਾਹਿਬ, ਇੱਕ ਵਾਰੀ ਜਿੱਦਾਂ ਬਾਈ ਨੇ ਗੱਲ ਛੇੜੀ ਹੈ ਉੱਥੋਂ ਸਵਾਲ ਦੁਬਾਰਾ ਆ ਗਿਆ ਕਿ ਕਈ ਵਾਰੀ ਹੁੰਦਾ ਹੈ ਕਿ ਸਨਮਾਨਜਨਕ ਮਹਿਸੂਸ ਨਹੀਂ ਕਰਦੇ ਲੋਕ ਤੇ ਉਹ ਹੋਰ ਪਾਸੇ ਨੂੰ ਉਹਨਾਂ ਦਾ ਚੱਲਣਾ ਹੋ ਜਾਂਦਾ ਹੈ। ਕਿਤੇ ਉਸ ਚੀਜ਼ ਤੋਂ ਤਾਂ ਨਹੀਂ ਨਿਕਲੀ ਕਿ ਤੁਹਾਡੇ ਪਿੰਡ ਦੇ ਵਿੱਚ ਜਾਤੀ ਵਿਤਕਰਾ ਵੱਧ ਹੋਵੇ ਜਾਂ ਜਾਤੀ ਆਧਾਰਿਤ ਵਿਤਕਰਾ ਕਰਦੇ ਹੋਵੇ ਕਿਸੇ ਨਾਲ? ਦੇਖੋ ਜੀ, ਜਾਤੀ ਵਿਤਕਰਾ ਕੋਈ ਨਹੀਂ। ਜਦੋਂ ਇਲੈਕਸ਼ਨ ਇਹ ਹੋਈ ਆ 18 ਚ, ਉਦੋਂ ਅਸੀਂ ਸਾਰਿਆਂ ਨੂੰ ਬੁਲਾ ਕੇ ਕਿਹਾ ਵੀ ਭਾਈ ਇਹ 24 ਘੰਟੇ ਦਰਵਾਜ਼ੇ ਖੁੱਲੇ ਸਾਡੇ, ਕੋਈ ਵੀ ਕਿਸੇ ਬੱਚੇ ਦਾ ਕੰਮ ਆ ਜਾਂ ਕੋਈ ਹੋਰ ਕੰਮ ਆ ਉਹ ਸਾਡੇ ਕੋਲ ਦਿਨ ਰਾਤ ਆਓ। ਅਸੀਂ ਕਰਦੇ ਵੀ ਰਹੇ ਆ ਤੇ ਆਪਣੀ ਸਿਹਤ ਵੀ ਖਰਾਬ ਹੋਣ ਦੇ ਬਾਵਜੂਦ ਵੀ ਅਸੀਂ ਇਹਨਾਂ ਦੇ ਘਰਾਂ 'ਚ ਜਾ ਕੇ ਇਹਨਾਂ ਦੇ ਇਨਕੁਆਇਰੀਆਂ ਕਰਦੇ ਰਹੇ ਹਾਂ ਜੀ, ਕਿਉਂਕਿ ਅਸੀਂ ਮਤਭੇਦ ਰੱਖਿਆ ਨਹੀਂ। ਦੂਸਰੀ ਇਹ ਗੱਲ ਆ ਵੀ ਇਹ ਜਿਹੜੀ ਧਰਮਸ਼ਾਲਾ ਆ ਇਹਦੇ ਵਿੱਚ ਪੰਚਾਇਤ ਦਾ ਪੂਰਾ ਸਮਾਨ ਵੀ ਉੱਥੇ ਪਿਆ ਆ ਜੀ। ਠੀਕ ਹੈ ਜੀ। ਜਦ ਕਿ ਜਿਵੇਂ ਸੀਮਟ ਲਾ ਲਓ, ਇੱਟਾਂ ਲਾ ਲਓ ਜੀ, ਜੋ ਵੀ ਅੰਦਰ ਸੀ ਉੱਥੇ ਹਾਂ, ਪੰਚਾਇਤ ਦਾ ਸਮਾਨ ਕੰਪਲੀਟ ਉੱਥੇ। ਅਸੀਂ ਇਸ ਕਰਕੇ ਨਹੀਂ ਇਹਨਾਂ ਦੇ ਕੋਲ ਗਏ ਵੀ ਇਹ ਲੜਾਈ ਦਾ ਚੱਕਰ ਬਣਾਉਂਦੇ ਆ, ਅਸੀਂ ਇਸ ਕਰਕੇ ਇਹਨਾਂ ਕੋਲ ਗਏ ਨਹੀਂ। ਅਸੀਂ ਕਾਨੂੰਨਨ ਤੌਰ ਤੇ ਲੜ ਰਹੇ ਹਾਂ ਕੇਸ 'ਚ। ਭਲੇ ਮਾਨਸੀ ਨਾਲ ਹੀ ਜਿਹੜਾ ਕੰਮ ਕਹਿੰਦੇ ਹੋ ਜਵੇ। ਸੋ ਇੱਧਰ ਹੋਰ ਵੀ ਮੌਜੂਦ ਨੇ, ਬੀਬੀਆਂ ਦੇ ਨਾਲ ਗੱਲਬਾਤ ਕਰਦੇ। ਬੀਬੀ ਜੀ, ਹੁਣ ਕਿੱਦਾਂ ਦੀ ਸਮੱਸਿਆ ਆਉਂਦੀ ਹੈ ਜਦੋਂ ਇੱਕ ਸਾਂਝੀ ਜਗ੍ਹਾ ਸੀ ਉਹਨੂੰ ਸਾਰੇ ਵਰਤਦੇ ਹੋਣਗੇ, ਕੋਈ ਸੁੱਖ ਦੁੱਖ ਜ਼ਿੰਦਗੀ 'ਚ ਆਉਂਦਾ ਹੈ, ਉਹਦਾ ਤਿਉਹਾਰ ਕੋਈ ਵੀ ਪ੍ਰਬੰਧ ਕਰਨਾ ਹੁੰਦਾ ਹੈ ਤਾਂ ਉਹਦੇ ਲਈ ਅੱਗੇ ਜਗ੍ਹਾ ਵਰਤਦੇ ਸੀ, ਹੁਣ ਤੰਗੀ ਆਉਂਦੀ ਹੈ ਇਹਨੂੰ ਲੈ ਕੇ? ਹਾਂਜੀ, ਬਹੁਤ ਤੰਗੀ ਆਉਂਦੀ ਆ ਜੀ। ਜਦੋਂ ਕੋਈ ਪਿੰਡ ਦੇ ਵਿੱਚ ਡੈਥ ਹੋ ਜਾਂਦੀ ਆ ਜਾਂ ਕਿਸੇ ਦੀ ਲੜਕੀ ਦਾ ਸ਼ਾਦੀ ਹੁੰਦੀ ਆ, ਕੋਈ ਹੋਰ ਫੰਕਸ਼ਨ ਹੁੰਦਾ ਆ, ਸਾਰੀ ਦੁਨੀਆ ਇੱਥੇ ਹੀ ਕਰਦੀ ਸੀਗੀ ਪਿੰਡ ਦੀ। ਠੀਕ ਹੈ ਜੀ। ਹਾਂਜੀ, ਇਹਨੇ 2 ਸਾਲ ਤੋਂ ਇਹਨੇ ਕਬਜ਼ਾ ਕਰ ਲਿਆ ਆ ਸਾਂਝੀ ਜਗ੍ਹਾ ਤੇ। ਜੰਜ ਘਰ ਆ ਸ਼ੁਰੂ ਤੋਂ, ਜਦੋਂ ਦੇ ਅਸੀਂ ਵਿਆਹੇ ਆਏ ਅਸੀਂ ਇੱਥੇ ਹੀ ਵੋਟਾਂ ਪੈਂਦੀਆਂ, ਇੱਥੇ ਹੀ ਸਾਡੇ ਬਜ਼ੁਰਗ ਵੀ ਮੁੱਕੇ ਆ, ਅਸੀਂ ਇੱਥੇ ਹੀ ਸਾਰਾ ਕੁਝ ਕਰਦੇ ਰਹੇ ਆ। ਜਿੰਨਾ ਛੋਟਾ ਜਿਹਾ ਤੁਹਾਡਾ ਪਿੰਡ ਹੈ, 350 ਕਹਿੰਦੇ ਵੋਟ ਹੈ, ਤਾਂ ਇਹ ਤਾਂ ਬਹੁਤ ਸੈਂਟਰ 'ਚ ਪੈਂਦੀ ਹੋਈ ਜਗ੍ਹਾ ਹੈ ਕਿ ਸਾਰੇ ਇੱਥੇ ਆਸਾਨੀ ਨਾਲ ਪਹੁੰਚ ਸਕਦੇ ਸੀ, ਹੈ ਨਾ? ਹਾਂਜੀ ਹਾਂਜੀ, ਹਾਂ। ਇਹਨੇ 2 ਸਾਲ ਤੋਂ ਇਹਨੇ ਸਾਰਾ ਕੁਝ ਬੰਦ ਕਰ ਦਿੱਤਾ ਆ। ਹਾਂਜੀ, ਤੇ ਹੁਣ ਫੇਰ ਕਿੱਥੇ ਕਰਦੇ ਹੋ ਫੰਕਸ਼ਨ ਤੁਸੀਂ? ਜੇ ਕੋਈ ਕਰਨਾ ਹੁੰਦਾ ਹੈ, ਕੋਈ ਸੁੱਖ ਦੁੱਖ ਆਪਣੇ ਘਰਾਂ ਦੇ ਘਰਾਂ 'ਚ ਕਰੀਦੇ ਥੋੜੀਆਂ ਤਾਂ ਜਗ੍ਹਾ ਆ, 2-2 ਮਾਲੇ ਸਾਰਿਆਂ ਤੋਂ ਤਕਰੀਬਨ 2-2 ਮਾਲੇ ਜਗ੍ਹਾ ਆ। ਜਿਹੜਾ ਵੀ ਕੋਈ ਫੰਕਸ਼ਨ ਕੋਈ ਪ੍ਰੋਗਰਾਮ ਇੱਥੇ ਕਰਦੇ ਹੁੰਦੇ ਸੀਗੇ, ਤਾਂ ਹੁਣ 2 ਸਾਲ ਹੋ ਗਏ ਆ ਜਾਂ ਸੜਕਾਂ ਤੇ ਕਰਦੇ ਆ ਜਾਂ ਕਿਸੇ ਦੀ ਡੈਥ ਹੋ ਜਾਂਦੀ ਆ, ਕੋਈ ਭੋਗ, ਸਾਰਾ ਸੜਕਾਂ 'ਚ ਹੁੰਦਾ ਆ। ਕਿਸੇ ਨੂੰ ਕੁਝ ਨਹੀਂ ਇਦਾਂ ਦਾ ਤਰਸ ਇਹਨਾਂ ਨੂੰ ਆਇਆ ਹੈਗਾ। ਤੁਹਾਡੇ ਸਾਰਿਆਂ 'ਚੋਂ ਕੋਈ ਹੈਗਾ ਜਿਹਨੇ ਕਦੀ ਚਾਬੀ ਮੰਗੀ ਹੋਵੇ ਕਿ ਅਸੀਂ ਫੰਕਸ਼ਨ ਕੋਈ ਕਰਨਾ ਹੈ ਜਾਂ ਇਸ ਤੋਂ ਬਾਅਦ? ਸਰ ਜੀ, ਚਾਬੀ ਮੰਗੀ ਆ, ਉਹ ਚਾਬੀ ਨਹੀਂ ਦਿੰਦੇ ਹੈਗੇ। ਜਦੋਂ ਉਹਨੇ ਚਾਬੀ ਨਹੀਂ ਦਿੱਤੀ, ਅਸੀਂ ਗਾਂ ਫੇਕ ਕੇਸ ਲਾਇਆ ਆ ਤੇ ਕਿਸੇ ਨੇ ਨਹੀਂ ਸੁਣੀ ਹੈਗੀ। ਹਾਂਜੀ, ਅਸੀਂ ਤਾਂ ਕਹਿੰਦੇ ਸੀ ਵੀ ਏਕਤਾ ਰਹੂਗੀ ਪਰ ਨਹੀਂ ਨਹੀਂ ਰੱਖਦੇ। ਕੀ ਕੌਣ ਆਏ ਸੀ? ਕੌਣ? ਸੈਕਟਰੀ ਸਾਹਿਬ ਆਏ ਮੌਕਾ ਦੇਖਣ। ਹਾਂਜੀ, ਸੈਕਟਰੀ ਸਾਹਿਬ ਆਏ ਮੌਕਾ ਦੇਖਣ। ਉਹਨਾਂ ਨੇ ਮਤਲਬ ਜਿਹੜੇ ਇਹਨਾਂ ਦੇ ਮੋਤਬਰ ਬੰਦੇ ਹੈਗੇ ਆ, ਪ੍ਰਧਾਨ ਬਣੇ, ਉਹਨਾਂ ਤੋਂ ਚਾਬੀ ਮੰਗੀ ਆ, ਇਹਨੇ ਚਾਬੀ ਨਹੀਂ ਦਿੱਤੀ। 1 ਘੰਟਾ ਰੋਡ ਤੇ ਖੜ ਕੇ ਚਲੇ ਗਏ। ਅੱਛਾ ਜੀ। ਇਹਨਾਂ ਨੇ ਚਾਬੀ ਨਹੀਂ ਦਿੱਤੀ। ਉਹ ਕਹਿੰਦੇ ਅਸੀਂ ਮੌਕਾ ਦੇਖਣਾ, ਤੁਸੀਂ ਤਾਲਾ ਤਾਂ ਖੋਲੋ। ਲੇਕਿਨ ਇਹਨੇ ਤਾਲਾ ਨਹੀਂ ਖੋਲਿਆ। ਹਾਂਜੀ, 3-4 ਵਾਰ ਅਫਸਰ ਆਏ, ਤਾਲਾ ਖੋਲਦੇ ਹੀ ਨਹੀਂ। ਜੀ ਜੀ। ਕਦੀ ਕਹਿੰਦੇ ਚਾਬੀ ਕਿਸੇ ਕੋਲ ਆ, ਕਦੀ ਕਹਿੰਦੇ ਚਾਬੀ ਕਿਸੇ ਕੋਲ ਆ, ਪੱਲਾ ਹੀ ਨਹੀਂ ਫੜਾਉਂਦੇ ਕੋਈ ਇਹ ਸਾਨੂੰ। ਵੀ ਕਹਿੰਦੇ ਕਹਿ ਰਹੇ ਸੀ ਕਿ ਚਾਬੀ ਇੱਥੇ ਹੈ ਹੀ ਨਹੀਂ ਪਿੰਡ 'ਚ। ਉਹ ਜਦੋਂ ਸੈਕਟਰੀ ਸਾਹਿਬ ਨੇ ਇਹਨਾਂ ਨੂੰ ਕੁਐਸਚਨ ਕੀਤਾ ਵੀ ਭਾਈ ਚਾਬੀ ਲਓ, ਅਸੀਂ ਖੋਲ ਕੇ ਅੰਦਰ ਦੇਖਣਾ, ਤੇ ਇਹਨਾਂ ਨੇ ਇਹ ਕਹਿੰਦੇ ਸਾਡੀ ਚਾਬੀ ਤਾਂ ਅੰਮ੍ਰਿਤਸਰ ਆ, ਕੋਈ ਕਹਿੰਦਾ ਭੋਪਰ ਪਈ ਆ, ਕੋਈ ਕਹਿੰਦਾ ਗਵਾਚ ਗਈ ਆ ਜੀ। ਅੱਛਾ ਜੀ। ਇਹਨਾਂ ਨੇ ਸਹੀ ਪੱਲਾ ਨਹੀਂ ਫੜਾਇਆ। ਆਪਣੇ ਸੈਕਟਰੀ ਸਾਹਿਬ, ਆਪਣੇ ਸਰਦਾਰ ਸ਼ਿੰਦਰਪਾਲ ਜੀ, ਉਹ ਬਦਲੀ ਹੋ ਗਈ ਉਹਨਾਂ ਦੀ ਫਿਰੋਜ਼ਪੁਰ, ਇਹਨਾਂ ਨੇ ਉਹਨਾਂ ਪੱਲਾ ਨਹੀਂ ਫੜਾਇਆ। ਮੁੜ ਕੇ ਉਹ 1 ਘੰਟਾ ਗੇਟ ਦੇ ਮੂਹਰੇ ਖੜਾ ਹੋ ਕੇ ਤੇ ਉਹ ਵਾਪਸ ਚਲ ਗਏ ਸੀ। ਤੇ ਇਹ ਜ਼ਰੂਰ ਦੱਸ ਦਿਓ, ਜਿੱਦਾਂ ਤੁਸੀਂ ਕੇਸ ਦੱਸ ਰਹੇ ਹੋ ਕਿ ਚੱਲ ਰਿਹਾ ਸੀ, ਕੇਸ ਦੇ ਵਿੱਚ ਇਹਨਾਂ ਦੇ ਵੱਲੋਂ ਕੀ ਪੱਖ ਜਾਂ ਕੀ ਬਿਆਨ ਦਿੱਤਾ ਗਿਆ, ਕੀ ਦਲੀਲ ਇਹਨਾਂ ਨੇ ਰੱਖੀ ਵੀ ਭਾਈ ਇੱਥੇ ਅਸੀਂ ਕਿਉਂ ਮੰਦਿਰ ਬਣਾਇਆ ਜਾਂ ਕਦੋਂ ਤੋਂ ਮੰਦਿਰ ਹੈ? ਇਹਨਾਂ ਨੇ ਜੀ ਪੱਖ ਇਹਨਾਂ ਦਾ ਇਹ ਹੀ ਆ ਵੀ ਅਸੀਂ ਇਹ ਕਬਜ਼ਾ ਸੀਗਾ, ਅਸੀਂ ਕਬਜ਼ਾ ਕਰ ਲਿਆ, ਇਹ ਸਾਡੀ ਜਗ੍ਹਾ ਹੈ ਤੇ ਅਸੀਂ ਨਹੀਂ ਦੇ ਸਕਦੇ। ਹਾਂਜੀ, ਤੇ ਇਹਦੇ ਵਿੱਚ ਕਿਸੇ ਦਾ ਹੱਥ ਹੈਗਾ, ਜੋ ਕਿ ਇਹਨਾਂ ਨੇ ਪਹਿਲੋਂ ਇਹ ਬਹੁਤ ਵਧੀਆ ਸੀਗੇ ਬੰਦੇ ਜੀ, ਤੇ ਮੁੜ ਕੇ ਪਤਾ ਨਹੀਂ ਕੀ ਪ੍ਰੋਬਲਮ ਬਣੀ ਤੇ ਇਹਨਾਂ ਨੇ ਉਦੋਂ ਤੋਂ ਕਿਸੇ ਦੇ ਕਹਿਣ ਮੁਤਾਬਕ ਇਹਨਾਂ ਨੇ ਇਹ ਕਬਜ਼ਾ ਕੀਤਾ ਆ। ਤੇ ਇਹ ਹੁਣ ਅਸੀਂ ਇਹਨੂੰ ਕਹਿੰਨੇ ਆ, ਅਸੀਂ ਆਪਾਂ ਕਈਆਂ ਕੋ ਕਿਹਾ ਵੀ ਇਹ ਛੱਡ ਦਿਓ ਤੇ ਉਹ ਸਾਡੀ ਕੋਈ ਸੁਣਦਾ ਹੀ ਨਹੀਂ। ਅਸੀਂ ਇਸ ਕਰਕੇ ਫਿਰ ਪ੍ਰਸ਼ਾਸਨ ਕੋ ਗਏ, ਕਿਤੇ ਵੀ ਸੁਣਵਾਈ ਨਹੀਂ ਜੀ। ਜੀ ਜੀ ਜੀ। ਸੋ ਤੁਸੀਂ ਬਾਈ ਸਾਹਿਬ ਅੱਗੇ ਜਰਾ ਆਉਣਾ ਜੀ। ਮੈਂ ਤਾਂ ਆਇਆ ਕਹਿੰਦੇ ਵੋਟਾਂ ਪਾਉਣੀਆਂ ਗੁਰਦਾਰੇ ਵੋਟ ਪੈ ਨਹੀਂ ਸਕਦੀ ਕਦੀ ਵੀ। ਠੀਕ ਨਹੀਂ, ਕਿਉਂ ਤਾਂ ਸਾਂਝੀ ਜਗ੍ਹਾ ਆ, ਉੱਥੇ ਕਹਿੰਦੇ ਸ਼ਰਾਬ ਪੀ ਆ, ਉਹਨਾਂ ਕੇ ਤੰਬਾਕੂ ਖਾਣਾ ਕੇ ਕੁਛ ਹੋਣਾ ਨਾ, ਤੇ ਸਾਰੇ ਗੁਰਦਾਰੇ ਵੋਟਾਂ ਹੀ ਨਹੀਂ ਪਾਉਣੀਆਂ। ਧਰਮਸ਼ਾਲਾ ਇਸੇ ਲਈ ਸਾਂਝੀ ਜਗ੍ਹਾ। ਹਾਂ, ਜਿਉਂ ਮੁਰਕਾਰ ਸਾਡੀ ਹੋ ਗਈ ਹੈ ਜੀ, ਅਸੀਂ ਇੱਥੇ ਵੋਟਾਂ ਪਾਈਆਂ ਤਾਂ ਜੀ। ਅੱਛਾ ਜੀ। ਹਾਂ, ਕਦੀ ਬਾਹਰ ਪਹਿਲੀ ਵਾਰੀ ਹੋਣਾ ਜਦੋਂ ਨਹੀਂ ਪਹਿਲੀ ਆ। ਤੇ ਹੁਣ ਐਮਪੀ ਚੋਣਾਂ ਲੰਘ ਕੇ ਗਈਆਂ, ਉਹਦਾ ਕਿੱਦਾਂ ਬਣਿਆ? ਐਮਪੀ ਦੀ ਵੋਟਾਂ ਹੁਣ ਕ੍ਰਿਸ਼ੀਆਂ ਪੈਂਦੀਆਂ ਸਾਡੀਆਂ। ਅੱਛਾ ਜੀ। ਹਾਂ ਜੀ, ਸਾਂਝਾ ਬੂਥ ਬਣਦਾ। ਉਹ ਸਾਂਝਾ ਕ੍ਰਿਸ਼ੀਆਂ ਤਾਂ ਢੱਡੇ ਸਾਂਝਾ ਬਣਦਾ,
ਇਹ ਸਿਰਫ ਸਰਪੰਚੀ ਦੀਆਂ ਵੋਟਾਂ ਸਾਡੀਆਂ ਇੱਥੇ ਪੈਂਦੀਆਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਪੈਂਦੀਆਂ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਪੈਂਦੀਆਂ ਤੇ ਤੁਸੀਂ ਇੱਕ ਗੱਲ ਜ਼ਰੂਰ ਦੱਸਿਓ ਕਿ ਤੁਹਾਨੂੰ ਕੋਈ ਜਾਣਕਾਰੀ ਜਾਂ ਸੂਹ ਮਿਲੀ ਹੈ ਵੀ ਕਿਸੇ ਹੋਰ ਬੰਦੇ ਦੀ ਬਾਹਰੋਂ ਕੋਈ ਸ਼ੈ ਜਾਂ ਕਿਸੇ ਦੇ ਵੱਲੋਂ ਸਪੋਰਟ ਕੀਤੀ ਜਾਂਦੀ ਹੋਵੇ? ਇਦਾਂ ਦੀ ਸਾਨੂੰ ਕੋਈ ਨਹੀਂ ਜੀ ਸ਼ਾਇਦ ਆਪਣੇ ਇਸ ਬਾਰੇ ਸਾਨੂੰ ਕੋਈ ਪਤਾ ਨਹੀਂਗਾ, ਪਰ ਦੇਖੋ ਜਿਹੜਾ ਬੰਦਾ ਵਧੀਆ ਰਹਿੰਦਾ ਹੋਵੇ ਉਹ ਇੱਕਦਮ ਕੋਈ ਗਲਤ ਕੰਮ ਕਰਦੇ ਇਹਦਾ ਮਤਲਬ ਉਹਦੇ ਪਿੱਛੇ ਕਿਸੇ ਦਾ ਹੱਥ ਆ। ਇਸ ਕਰਕੇ ਅਸੀਂ ਵਧੀਆ ਸੀ ਸਾਰਾ ਮਤਲਬ ਇਹ ਸਾਡੇ ਦੇ ਨਾਲ ਕੋਈ ਉਦਾਂ ਦਾ ਕੋਈ ਮਤਭੇਦ ਵਾਲੀ ਗੱਲ ਹੈ ਹੀ ਨਹੀਂ ਸੀਗੀ। ਜਦ ਤੋਂ ਇਹਨਾਂ ਨੇ ਕਬਜ਼ਾ ਕੀਤਾ ਉਸ ਤੋਂ ਬਾਅਦ ਮਾਹੌਲ ਖਰਾਬ ਹੋ ਗਿਆ ਸਾਰਾ। ਅੱਛਾ ਹਾਂਜੀ, ਪਹਿਲੇ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ। ਤੇ ਚਲੋ ਪਹਿਲਾਂ ਤਾਂ ਜਿੱਦਾਂ ਤੁਸੀਂ ਮਿਲਦੇ ਵਰਤਦੇ ਹੋਵੋਗੇ, ਹੁਣ ਉਸ ਤੋਂ ਵੀ ਜਾਂਦੇ ਲੱਗੇ ਜਾਂ ਮਿਲਦੇ ਵਰਤਦੇ ਨੇ? ਬੋਲਦਾ ਹੀ ਨਹੀਂ ਕੋਈ ਸਿੱਧੇ ਨੂੰ, ਉਲਟਾ ਦੇਖਦੇ ਸਾਡੇ ਵੱਲ ਨੂੰ ਵੀ ਪਤਾ ਨਹੀਂ ਅਸੀਂ ਕਿ ਮੁਸਲਮਾਨ ਹੁੰਨੇ ਆ। ਅੱਛਾ ਠੀਕ ਹੈ ਜੀ, ਠੀਕ ਹੈ। ਬੀਬੀਆਂ ਨੂੰ ਪੁੱਛ ਲੈਣੇ, ਬੀਬੀ ਕੋਈ ਜਿੱਦਾਂ ਧਰਮ ਆਧਾਰਿਤ ਵਿਤਕਰਾ ਤਾਂ ਨਹੀਂ ਕੋਈ ਮਹਿਸੂਸ ਕਰਦੇ ਉਹ, ਜਾਂ ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਹੋਵੇ ਵੀ ਅਸੀਂ ਅਲੱਗ ਹੀ ਕਰਨਾ ਸਾਰਾ ਕੁਝ? ਪਹਿਲਾਂ ਤਾਂ ਨਹੀਂ ਹੁੰਦਾ ਸੀ ਸਰ ਜੀ, ਹੁਣ 2 ਸਾਲਾਂ ਤੋਂ ਹੋਣ ਲੱਗ ਪਿਆ ਆ। ਪਹਿਲਾਂ ਨਹੀਂ ਸੀ ਇਦਾਂ ਦੀ ਕੋਈ ਗੱਲਬਾਤ। ਪਹਿਲਾਂ ਅਸੀਂ ਵੀ ਆਪਣੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਥੇ ਜਨਮ ਦਿਨ ਮਨਾਉਂਦੇ ਸੀਗੇ। ਹਾਂਜੀ, ਇਹ ਵੀ ਇੱਥੇ ਮਨਾਉਂਦੇ ਸੀਗੇ, ਅਸੀਂ ਵੀ ਇੱਥੇ ਮਨਾਉਂਦੇ ਸੀਗੇ। ਇਹ 2 ਸਾਲ ਤੋਂ ਤਾਂ ਇਹਨੇ ਕਬਜ਼ਾ ਹੀ ਕਰ ਲਿਆ ਹੈ ਨਾ, ਇਹਨੇ ਜਿੰਦਾ ਨਹੀਂ ਖੋਲਿਆ ਇੱਕ ਵਾਰੀ ਵੀ। ਸਾਡੇ ਇੱਥੇ ਗੁੱਡੀ ਮਰ ਗਈ, ਸਾਡੇ ਇੱਥੇ ਗੁਆਂਢ, ਸਾਡੀਆਂ ਮਕਾਨਾਂ ਇੱਥੇ ਗਲੀ ਦੇ ਵਿੱਚ ਤੁਰੀਆਂ ਫਿਰਦੀਆਂ ਸੀ। ਅਸੀਂ ਇਹਨਾਂ ਨੂੰ ਕਿਹਾ ਬੂਹਾ ਖੋਲ ਦਿਓ, ਉਹ ਆਪਣਾ ਹੱਥ ਮੂੰਹ ਧੋ ਲੈਣ ਤਾਂ ਪਾਣੀ, ਉਹ ਆਪਣਾ ਪਾਣੀ ਦਾ ਘੁੱਟ ਪੀ ਲੈਣ। ਇਹਨੇ ਚਾਬੀ ਨਹੀਂ ਦਿੱਤੀ, ਇਹਨੇ ਇਹ ਵੀ ਨਹੀਂ ਕੀਤਾ ਵੀ ਸਾਡੇ ਪਿੰਡ ਦੀ ਧੀ ਆ। ਹਾਂਜੀ, ਕਿਸੇ ਦੇ ਘਰੇ ਖਾਣਾ ਖਿਲਾਇਆ ਉਹਨਾਂ ਨੂੰ। ਅੱਛਾ ਜੀ, ਤੁਹਾਡੇ ਘਰ 'ਚ ਹੋਇਆ ਸੀ? ਹਾਂਜੀ, ਮੇਰੀ ਨਣਦ ਸੀ, ਵਿਆਹੀ ਸੀਗੀ। ਅੱਛਾ ਹਾਂਜੀ, ਇੱਥੇ ਡੈਥ ਹੋਈ ਸੀ, ਬਿਮਾਰ ਸੀਗੇ। ਠੀਕ ਹੈ। ਤੇ ਤੁਸੀਂ ਇਹਨਾਂ ਨੂੰ ਚਾਬੀ ਚੁਬੀ ਮੰਗੀ ਸੀ? ਹਾਂਜੀ ਮੰਗੀ ਸੀ ਭਾਜੀ ਹੁਣੀ ਮੰਗੀ ਸੀ, ਜਦ ਸਰਪੰਚਾਂ ਨੂੰ ਨਹੀਂ ਦਿੱਤੇ ਸਾਨੂੰ ਨਹੀਂ ਦੇ ਦੇਣੀ। ਅੱਛਾ ਹਾਂਜੀ, ਤੇ ਕੀ ਉਹ ਤਰਕ ਕੀ ਦਿੰਦੇ, ਕੀ ਕਹਿੰਦੇ ਸੀ ਮੋਰੇ ਕਾਤੇ ਨਹੀਂ ਦੇਣੀ? ਨਹੀਂ ਉਹ ਭਾਜੀ ਉਹਨਾਂ ਨੂੰ ਪਤਾ, ਭਾਜੀ ਹੁਣੀ ਮੰਗੀ। ਇੱਧਰ ਪੁੱਛ ਲੈਣੇ ਬਾਈ, ਕੀ ਕਹਿੰਦੇ ਸੀ ਉਹ? ਸਰ ਕਹਿੰਦੇ ਅਸੀਂ ਵੀ ਇਸ ਨੂੰ ਅਸੀਂ ਕਬਜ਼ਾ ਕਰ ਲਿਆ, ਅਸੀਂ ਨਹੀਂ ਛੱਡਣਾ ਹੈਗਾ। ਹਾਂਜੀ, ਚਾਬੀ ਨਹੀਂ ਦੇਣੀ, ਬਹਾਨੇ ਲਾਉਂਦੇ ਆ। ਅੱਛਾ ਵੀ ਉਹਨਾਂ ਨੂੰ ਐ ਲੱਗਦਾ ਹੋਊ ਵੀ ਜਿੱਦਾਂ ਅਸੀਂ ਚਾਬੀ ਲੈ ਕੇ ਕਬਜ਼ਾ ਕਰ ਲਿਆ ਸੀ, ਹੁਣ ਇਹ ਵੀ ਕਰ ਸਕਦੇ ਚਾਬੀ ਲੈ ਕੇ? ਹਾਂਜੀ, ਨਹੀਂ ਆਲਰੇਡੀ ਤਾਂ ਇਹ ਪੰਚਾਇਤ ਦੀ ਹੈਗੀ ਆ, ਪੰਚਾਇਤ ਦੇ ਧਰਮਸ਼ਾਲਾ ਆ, ਜੰਜ ਘਰ ਹੈ ਸ਼ੁਰੂ ਤੋਂ। ਜੀ ਅਸੀਂ ਛੋਟੇ ਜਦੋਂ ਹੁੰਦੇ ਉਦੋਂ ਇੱਥੇ ਖੇਲਦੇ ਹੁੰਦੇ, ਸਾਰੇ ਹੀ ਖੇਲਦੇ ਸੀਗੇ, ਸਭ ਕੁਝ ਹੁੰਦਾ ਰਿਹਾ। ਐਸੀ ਧਰਮਸ਼ਾਲਾ ਲਿਖਿਆ ਹੁੰਦਾ ਬਕਾਇਦਾ ਉੱਤੇ ਇਹਦੇ। ਹਾਂਜੀ, ਜੰਜ ਘਰ ਬਕਾਇਦਾ ਲਿਖਿਆ ਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਮੈਨੂੰ ਲੱਗਦਾ ਤੁਸੀਂ ਵੀ ਸਾਰਾ ਮਾਮਲਾ ਸਮਝ ਚੁੱਕੇ ਹੋਵੋਗੇ। ਹਰ ਧਰਮ ਦਾ, ਹਰ ਕੁਨਬੇ ਦਾ ਸਤਿਕਾਰ ਹੈ, ਜੋ ਉਹਨਾਂ ਦਾ ਬਣਦਾ ਹੈ ਉਹ ਸਭ ਦੇ ਹੱਕ ਵੀ ਬਣਦੇ ਨੇ। ਪਰ ਇਸ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਰਿਕਾਰਡ ਦੇ ਵਿੱਚ ਸਰਕਾਰੀ ਜ਼ਮੀਨ ਬੋਲਦੀ ਹੈ, ਉਸ ਤੇ ਸਰਕਾਰੀ ਇਮਾਰਤ ਹੈ, ਉਸ ਦੇ ਉੱਪਰ ਕਬਜ਼ਾ ਕਰ ਲੈਣਾ, ਇਹ ਕੋਈ ਵੀ ਧਰਮ ਨਾ ਤਾਂ ਇਜਾਜ਼ਤ ਦਿੰਦਾ ਹੋਊਗਾ ਤੇ ਨਾ ਹੀ ਕੋਈ ਕੁਨਬਾ ਇਦਾਂ ਦਾ ਹੋਊਗਾ ਜਿਹੜਾ ਸੋਚਦਾ ਹੋਊਗਾ ਵੀ ਭਾਈ ਆਪਾਂ ਐ ਕਰ ਲੈਂਦੇ ਆ, ਐ ਸ਼ਾਇਦ ਸਾਡਾ ਰੱਬ ਰਾਜੀ ਹੋ ਜਾਵੇ। ਪਰ ਇਹ ਕਿਹੋ ਜੀ ਜੋ ਵੀ ਤੁਸੀਂ ਪਿਰਤ ਸੁਣੀ ਹੈ, ਇਸ ਪਿੰਡ ਦੇ ਲੋਕਾਂ ਨੇ ਪਹਿਲਾਂ ਤਾਂ ਇਨਕਾਰ ਹੀ ਕਰ ਦਿੱਤਾ ਵੋਟਾਂ ਪਾਉਣ ਤੋਂ, ਕਿਉਂਕਿ ਇਹਨਾਂ ਨੂੰ ਹੁਣ ਪਤਾ ਨਹੀਂ ਹੈ ਕਿ ਇਸ ਤੋਂ ਇਲਾਵਾ ਜੇਕਰ ਇਸ ਦਾ ਜਿੰਦਾ ਨਹੀਂ ਖੁੱਲਦਾ ਤੇ ਇਹਨਾਂ ਦੇ ਪਿੰਡ ਦੇ ਲੋਕ ਵੋਟ ਪਾਉਣ ਜਾਣਗੇ ਕਿੱਥੇ। ਉਹ ਸਵਾਲ ਇੱਕ ਵਾਰੀ ਅੰਤ 'ਚ ਲੈ ਲੈਂਦੇ ਆ। ਹੁਣ ਤੁਸੀਂ ਕੀ ਸੋਚਦੇ ਹੋ ਵੀ ਕਿੱਥੇ ਵੋਟਾਂ ਪਾਉਣ ਜਾਣਾ ਪਊ ਤੁਹਾਨੂੰ ਜੇ ਜਿੰਦਾ ਨਹੀਂ ਖੁੱਲਦਾ? ਦੇਖੋ ਜੀ, ਅਸੀਂ ਆਪਣੇ ਕਹਿੰਦੇ ਪ੍ਰਸ਼ਾਸਨ ਦੀ ਮਰਜ਼ੀ ਆ ਜੀ। ਅੱਛਾ ਜੀ। ਉਹ ਸਰਪੰਚ ਸਾਡੇ ਦੂਜੇ ਪਿੰਡ ਦੇ ਜਿਹੜੇ ਆ, ਉਹਨਾਂ ਨਾਲ ਅਸੀਂ ਗੱਲ ਕੀਤੀ ਵੀ ਭਾਈ ਕਿੱਦਾਂ ਵੋਟਾਂ ਤੁਸੀਂ ਕਿੱਥੇ? ਕਹਿੰਦੇ ਆ ਵੀ ਸਾਨੂੰ ਪਤਾ ਲੱਗਾ ਵੀ ਇੱਥੇ ਸਕੂਲ 'ਚ ਪਾਉਣੀਆਂ ਜੀ। ਉਹ ਕਹਿੰਦੇ ਦੇਖੋ ਇਦਾਂ ਵੀ ਸ਼ਰਾਰਤੀ ਬੰਦੇ ਹੈਗੇ ਤੁਹਾਡੇ ਪਿੰਡ 'ਚ, ਕੱਲ ਨੂੰ ਕੋਈ ਗੱਲਬਾਤ ਹੋ ਜਾਏ ਤੇ ਕੌਣ ਜ਼ਿੰਮੇਵਾਰ ਆ? ਅਸੀਂ ਨਹੀਂ ਉਹਨਾਂ ਨੇ ਆਪਣੇ ਪਿੰਡ 'ਚ ਵੋਟਾਂ ਪਾਉਣ ਤੋਂ ਇਨਕਾਰ ਕਰਤੀ ਜੀ। ਠੀਕ ਹੈ। ਹਾਂਜੀ, ਤੇ ਹੁਣ ਸੜਕ ਤੇ ਤਾਂ ਮਸ਼ੀਨਾਂ ਰੱਖਣ ਤੋਂ ਰਹੇ ਤੁਸੀਂ? ਸੜਕ ਤੋਂ ਤਾਂ ਹੁਣ ਕਿੱਥੇ ਰੱਖੀ ਹੈ ਜੀ ਅਸੀਂ? ਤੇ ਜੀ ਕਿੱਥੇ ਰੱਖ ਲਓਗੇ? ਉੱਪਰ ਛੱਤ ਤੇ ਰੱਖ ਲਾਂਗੇ ਸਰ। ਹਾਂਜੀ, ਉਹ ਤਾਂ ਜਗ੍ਹਾ ਹੈ ਨਹੀਂ ਕਿਤੇ ਸਾਡੇ ਕੋਲ। ਜੇ ਸਾਨੂੰ ਖੋਲ ਕੇ ਨਹੀਂ ਦਿੰਦੇ ਫੇਰ ਇਹੀ ਚਾਰਾ ਹੋ ਸਕਦਾ, ਹੋਰ ਤਾਂ ਕੁਝ ਨਹੀਂ ਹੈ। ਤੁਸੀਂ ਵੋਟ ਪਾਉਣਾ ਚਾਹੁੰਦੇ ਹੋ? ਵੈਸੇ ਵੋਟ ਹਾਂਜੀ, ਵੋਟ ਅਸੀਂ ਪਾਵਾਂਗੇ ਜੀ, ਸਾਡਾ ਅਧਿਕਾਰ ਆ ਵੋਟ ਪਾਉਣ ਦਾ, ਅਸੀਂ ਪਾਵਾਂਗੇ ਵੋਟ। ਅੱਛਾ, ਹਾਂਜੀ ਠੀਕ ਹੈ। ਚਲੋ ਦੇਖਦੇ ਆ ਕੀ ਬਣਦਾ। ਸੋ ਸਾਰਾ ਮਾਮਲਾ ਤੁਸੀਂ ਸਮਝ ਗਏ ਹੋਵੋਗੇ, ਇਹ ਸਾਰੀ ਕਹਾਣੀ ਜੀ। ਬੇਟੀ ਆਪਣੇ ਉਹ ਸਾਡੇ ਮੈਡਮ ਖੜੇ ਆ, ਉਹਨਾਂ ਦੀ ਬੇਟੀ ਦੀ ਮੈਰਿਜ ਇੱਥੇ ਹੋਈ, 2 ਬੇਟੀਆਂ ਦੀ, ਉਹ ਖੜੇ, ਉਹਨਾਂ ਪੁੱਛੋ। ਉਹ ਹਾਂਜੀ 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 ਲੋਕਾਂ ਦੇ ਘਰੀ ਬਰਾਤ ਬਿਠਾ ਲਈ, ਸਾਨੂੰ ਤਾਂ ਇੱਥੇ ਬਿਠਾ ਲੈਣੀ ਨਹੀਂ ਦਿੱਤੀ ਕਿਸੇ ਨੇ ਬਰਾਤ। ਕਦੋਂ ਵਿਆਹ ਹੋਇਆ? ਹੁਣੇ ਹੀ ਹੋਇਆ? ਹਾਂਜੀ, 1.5 ਸਾਲ ਹੋਇਆ ਜੀ ਵਿਆਹ ਹੋਏ। ਹਾਂਜੀ, ਵੈਸੇ ਤੁਸੀਂ ਸੋਚਿਆ ਹੋਊਗਾ ਵੀ ਧਰਮਸ਼ਾਲਾ 'ਚ ਕਰ ਲਾਂਗੇ? ਧਰਮਸ਼ਾਲਾ 'ਚ ਅੱਗੇ 2 ਗੁੱਡੀਆਂ ਵਿਆਹੀਆਂ, ਇੱਥੇ ਵਿਆਹੀਆਂ, ਇੱਥੇ ਬਰਾਤ ਆ ਰਹੀ ਅਸੀਂ। ਤੇ ਹੁਣ ਜਿਹੜੀ ਤੀਜੀ ਵਿਆਹੀ ਤਾਂ ਉਹ ਘਰੇ ਲੋਕਾਂ ਦੇ 'ਚ ਅਸੀਂ ਬਿਠਾ ਲਈ। ਅੱਛਾ, ਹਾਂਜੀ, ਗੋਹਾੜਾ ਹੀ ਅਸੀਂ ਆ। ਤੇ ਤੁਸੀਂ ਚਾਬੀ ਮੰਗੀ ਸੀ ਜਿੱਦਾਂ ਉਹਨਾਂ ਨੇ ਦੱਸਿਆ? ਹੋਰ ਸਾਰਾ ਕੁਝ ਕੀਤਾ, ਨਹੀਂ ਕਰਨ ਦਿੱਤੇ, ਇਹ ਕਰਨ ਨਹੀਂ ਦਿੰਦੇ ਕਿਸੇ ਨੂੰ ਵੀ ਕੁਝ। ਅੱਛਾ,
ਹਾਂ ਬਿਲਕੁਲ ਹੀ ਕਹਿੰਦੇ ਨਹੀਂ ਮਨਾ ਹਾਂਜੀ ਇਹਨਾਂ ਦਾ ਆਪਣਾ ਬਣਿਆ ਜਾਂ ਨਾ ਬਣਿਆ ਫਿਰ ਤਾਂ ਕਹੇ ਸਰਕਾਰੀ ਇਮਾਰਤ ਬਣੀ ਹੋਈ ਆ ਉਹਨੂੰ ਖਾਲੀ ਕਰਕੇ ਉਹ ਆਪਣੇ ਵਾਸਤੇ ਵਰਤਦੇ ਆ ਉਹ। ਅੱਛਾ ਜੀ। ਤੇ ਇੱਥੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਆ। ਹਾਂਜੀ ਇਹ ਛੱਡਣਾ ਚਾਹੀਦਾ ਨਾ। ਕਿੱਥੇ ਬੈੱਡ ਡਾਏ ਹੋਏ ਨੇ? ਜਿੱਥੇ ਬਾਲਮਿਕ ਮੰਦਿਰ ਆ ਉੱਥੇ ਤਾਂ ਹੋਰ ਲੋਕੀ ਬੈਠੇ ਆ, ਮਕਾਨ ਜਿਹੜੇ ਪਾਉਂਦੇ ਉੱਥੇ ਬਹਿ ਜਾਂਦੇ। ਅੱਛਾ ਜੀ। ਹਾਂਜੀ ਠੀਕ ਹੈ। ਸੋ ਇਹ ਸਾਰਾ ਮਾਮਲਾ ਮੈਨੂੰ ਲੱਗਦਾ ਹੈ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਜੋ ਕੁਝ ਵੀ ਇਸ ਢੱਡਾ ਪਿੰਡ ਦੀ ਦਰਦ ਹੈ। ਵੋਟ ਪਾਉਣ ਦੇ ਲਈ ਹੁਣ ਇਹ ਕਿੱਥੇ ਜਾਣ, ਕਿਹੜੀ ਜਗ੍ਹਾ ਨੂੰ ਨਿਰਧਾਰਤ ਕਰਨ ਕਿ ਕਿੱਥੇ ਵੋਟ ਪਾਉਣੀ ਹੈ, ਕਿਉਂਕਿ ਨਾ ਤਾਂ ਇਸ ਪਿੰਡ ਦੇ ਵਿੱਚ ਸਕੂਲ ਹੈ, ਪਿੰਡ ਨਾਲ ਦਾ ਸਨੌਰਾ ਹੈ, ਉਸ ਪਿੰਡ ਦਾ ਹੀ ਸਕੂਲ ਇਹਨਾਂ ਨੂੰ ਲੱਗਦਾ ਹੈ ਤੇ ਹੋਰ ਸਰਕਾਰੀ ਇਮਾਰਤ ਪਿੰਡ ਦੇ ਵਿੱਚ ਇੱਕ ਵੀ ਨਹੀਂ ਹੈ। ਇੱਕੋ ਇੱਕ ਧਰਮਸ਼ਾਲਾ ਸੀ, ਉਸ ਤੇ ਕਬਜ਼ਾ ਹੋ ਗਿਆ ਹੈ ਤੇ ਹੁਣ ਇਸ ਤੋਂ ਅਗਲੀ ਕਾਰਵਾਈ ਇਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੇਸ ਲੱਗਿਆ ਹੋਇਆ ਹੈ। ਕੇਸ ਦੇ ਵਿੱਚ ਹੁਣ ਅੱਗੇ ਕੋਈ ਵੀ ਕਾਰਵਾਈ ਇਸ ਕਰਕੇ ਨਹੀਂ ਹੋ ਸਕ ਰਹੀ ਕਿਉਂਕਿ ਇਸ ਸਮੇਂ ਕੋਡ ਆਫ ਕੰਡਕਟ ਲੱਗਾ ਹੋਇਆ ਹੈ, ਵੋਟਾਂ ਪੈਣੀਆਂ ਨੇ। ਉਸ ਤੋਂ ਬਾਅਦ ਫਿਰ ਜਦੋਂ ਸਾਰਾ ਕੁਝ ਨਾਰਮਲ ਹੋ ਜਾਊਗਾ ਫਿਰ ਅੱਗੇ ਕੀ ਬਣਦਾ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ। ਦੂਜੀ ਧਿਰ ਦਾ ਪੱਖ ਜੇ ਮਿਲਦਾ ਹੈ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਵੀ ਤੁਹਾਡੇ ਅੱਗੇ ਰੂਬਰੂ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਧੰਨਵਾਦ। ਪੰਚਾਇਤੀ ਧਿਰ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ, ਪਰ ਹੁਣ ਦੂਸਰੀ ਧਿਰ ਵਾਲਮੀਕੀ ਭਾਈਚਾਰੇ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਇਸੇ ਧਰਮਸ਼ਾਲਾ ਜਿਹੜੀ ਸੀ ਜਿਸ ਦੇ ਵਿੱਚ ਇਸ ਸਮੇਂ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਤੇ ਇੱਥੇ ਵਾਲਮੀਕ ਭਾਈਚਾਰੇ ਦੇ ਸਾਰੀ ਲੋਕ ਖੜੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਪੱਖ ਜਾਣਾਂਗੇ ਕਿ ਇਹਨਾਂ ਦਾ ਪੱਖ ਕੀ ਹੈ। ਜਿਹੜਾ ਕਬਜ਼ੇ ਵਾਲੀ ਗੱਲ ਕਹੀ ਜਾ ਰਹੀ ਹੈ ਇਸ ਦੇ ਵਿੱਚ ਕਿੰਨੀ ਸੱਚਾਈ ਹੈ, ਕਿੰਨਾ ਤਰਕ ਹੈ, ਗੱਲਬਾਤ ਕਰਕੇ ਇਹਨਾਂ ਦੇ ਕੋਲੋਂ ਹੀ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਜਿਹੜੀ ਗੱਲ ਅਸੀਂ ਪੰਚਾਇਤੀ ਧਿਰ ਦੇ ਨਾਲ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ 2022 ਦੇ ਵਿੱਚ ਸ਼ਾਇਦ 10ਵੇਂ ਮਹੀਨੇ 10 ਤਰੀਕ ਨੂੰ ਤੁਸੀਂ ਚਾਬੀ ਲੈਣੇ ਹੋ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਕੋਠੇ ਦੇ ਉੱਪਰ ਦੀ ਨਿਸ਼ਾਨ ਸਾਹਿਬ ਲਿਆ ਕੇ ਇੱਥੇ ਲਗਾ ਲਿਆ ਜਾਂਦਾ ਹੈ ਸ਼ਰਾਰਤੀ ਤਰੀਕੇ ਦੇ ਨਾਲ। ਪਰ ਤੁਸੀਂ ਇਸ ਨੂੰ ਕੀ ਕਹਿੰਦੇ ਹੋ? ਇਹ ਸ਼ਰਾਰਤੀ ਤਰੀਕਾ ਸੀ, ਇਹ ਕਬਜ਼ਾ ਸੀ, ਇਹ ਕੀ ਸੀ, ਜਾਂ ਤੁਸੀਂ ਇਸ ਤੇ ਕੀ ਟਿੱਪਣੀ ਕਰੋਗੇ ਸਰ? ਦੇਖੋ, ਸਭ ਤੋਂ ਪਹਿਲਾਂ ਸਾਰੇ ਹੀ ਪੰਜਾਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਜੈ ਵਾਲਮੀਕੀ, ਜੈ ਭੀਮ, ਜੈ ਭਾਰਤ। ਅੱਜ ਪਿੰਡ ਢੱਡਾ ਦੇ ਵਿੱਚ ਪਹੁੰਚੇ ਸਾਰੇ ਸਾਡੇ ਸਤਿਕਾਰਯੋਗ ਪੱਤਰਕਾਰ, ਅਸੀਂ ਇਹ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਰੀਆਂ ਸੰਗਤਾਂ ਨੂੰ, ਸਾਰੇ ਸਮਾਜ ਨੂੰ, ਕਿ ਜਿਸ ਤਰ੍ਹਾਂ ਸਾਬਕਾ ਸਰਪੰਚ ਗੁਰਜੀਤ ਕੌਰ ਅਤੇ ਉਸਦੇ ਘਰ ਵਾਲਾ ਕੁਝ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਸਾਡੇ ਪੂਰੇ ਵਾਲਮੀਕੀ ਭਾਈਚਾਰੇ ਦੇ ਖਿਲਾਫ ਝੂਠੀਆਂ ਖਬਰਾਂ ਛਪਵਾ ਕੇ, ਵਾਲਮੀਕੀ ਭਾਈਚਾਰੇ ਦੇ ਮੰਦਿਰ ਦੇ ਖਿਲਾਫ ਝੂਠੀਆਂ ਖਬਰਾਂ ਛਪਵਾ ਕੇ ਵਾਲਮੀਕੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ। ਇਸ ਇਨਸਾਨ ਨੇ ਪਹਿਲਾਂ ਵੀ ਸਾਡੇ ਵਾਲਮੀਕੀ ਸਮਾਜ ਦੇ ਉੱਤੇ, ਸਾਡੇ ਬੱਚਿਆਂ ਦੇ ਉੱਤੇ 10-12 ਘਰਾਂ ਦੇ ਉੱਤੇ ਨਜਾਇਜ਼ ਕੇਸ ਕਰਾ ਕੇ 2-2.5 ਸਾਲ ਕੇਸ ਭੁਗਤਣ ਵਾਸਤੇ ਮਜਬੂਰ ਕੀਤਾ ਇਸ ਲੋਕਡਾਊਨ ਦੇ ਵਿੱਚ। ਕਿਸ ਤਰ੍ਹਾਂ ਦੇ ਕੇਸ? ਇਹਨਾਂ ਨੇ ਕੋਈ ਰਾਸ਼ਨ ਨੂੰ ਲੈ ਕੇ, ਅਸੀਂ ਰਾਸ਼ਨ ਵੰਡਿਆ ਸੀਗਾ ਤੇ 19 ਘਰਾਂ ਦੇ ਵਿੱਚ ਰਾਸ਼ਨ ਦਿੱਤਾ ਸੀਗਾ। ਇਹਨਾਂ ਨੇ ਕਿਹਾ ਈਰਖਾ ਰੱਖੀ ਕਿ ਅਸੀਂ ਸਰਪੰਚ ਆ, ਤੁਸੀਂ ਕਾਹਤੋਂ ਰਾਸ਼ਨ ਵੰਡਿਆ ਸੀਗਾ। ਅੱਛਾ। ਉਸੇ ਚੱਕਰ ਨੂੰ ਲੈ ਕੇ ਇਹਨੇ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ 2.5-3 ਸਾਲ ਵਾਸਤੇ ਕੇਸ ਭੁਗਤਣ ਵਾਸਤੇ ਮਜਬੂਰ ਕੀਤਾ। ਸੋ ਅੱਜ ਇਸ ਧਰਮਸ਼ਾਲਾ ਦੀ ਗੱਲ ਕਰ ਰਹੇ ਹਾਂ। ਇੱਥੇ ਕੋਈ ਕਿਸੇ ਦਾ ਨਿੱਜੀ ਪਰਸਨਲ ਕਬਜ਼ਾ ਨਹੀਂ ਹੈਗਾ, ਸਾਰਿਆਂ ਦਾ ਸਾਂਝਾ ਸਥਾਨ ਆ। ਗੁਰੂ ਘਰ ਸਾਰਿਆਂ ਦਾ ਸਾਂਝਾ ਹੁੰਦਾ, ਕੋਈ ਨਜਾਇਜ਼ ਤਰੀਕੇ ਨਾਲ ਕਬਜ਼ਾ ਨਹੀਂ ਕੀਤਾ ਗਿਆ। ਸਾਡੇ ਬਜ਼ੁਰਗ ਇੱਥੋਂ 40-50 ਸਾਲ ਤੋਂ ਪਹਿਲਾਂ ਵੀ ਇਹ ਚੀਜ਼ ਨੂੰ ਇੱਥੇ ਮਨਾਉਂਦੇ ਆ ਰਹੇ ਆ। ਉਸ ਟਾਈਮ ਗ੍ਰੰਥ ਸਾਹਿਬ ਦੀ ਸਥਾਪਨਾ ਨਹੀਂ ਸੀ, ਹੁਣ ਇੱਥੇ ਗ੍ਰੰਥ ਸਾਹਿਬ ਰੱਖਿਆ ਜਿਸ ਦਾ ਸਵੇਰੇ ਸ਼ਾਮ ਪਾਠ ਵੀ ਕੀਤਾ ਜਾਂਦਾ ਔਰ ਸੰਗਤਾਂ ਆਣ ਕੇ ਨਤਮਸਤਕ ਵੀ ਹੁੰਦੀਆਂ ਆ। ਤੇ ਇਹ ਕੁਝ ਸ਼ਰਾਰਤੀ ਅਨਸਰ ਵਾਲਮੀਕੀ ਭਾਈਚਾਰੇ ਦੇ ਨਾਲ ਪੱਖਪਾਤ ਕਰਦੇ ਆ ਤੇ ਇਹ ਧੱਕੇ ਨਾਲ ਕਹਿ ਰਹੇ ਆ ਕਿ ਅਸੀਂ ਇੱਥੇ ਵੋਟਾਂ ਨਹੀਂ ਪਾਉਣੀਆਂ, ਵੋਟਾਂ ਦਾ ਅਸੀਂ ਬਾਈਕਾਟ ਕਰਨਾ ਆ। ਪਰ ਸਾਡੇ ਪੂਰੇ ਸਮਾਜ ਵੱਲੋਂ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਆ ਕਿ ਉਹ ਇਸ ਜਗ੍ਹਾ ਤੇ ਬੂਥ ਨਾ ਲਗਵਾਏ ਜਿਸ ਨਾਲ ਵਾਲਮੀਕੀ ਭਾਈਚਾਰੇ ਨੂੰ ਠੇਸ ਪਹੁੰਚੇ। ਅਸੀਂ ਜਿੱਥੇ ਵੀ ਬੂਥ ਲੱਗੂਗਾ ਅਸੀਂ ਇੱਥੇ ਕਿਉਂ ਨਾ ਲਗਵਾਇਆ ਜਾਵੇ? ਉਹਦੇ ਧਾਰਮਿਕ ਸਥਾਨ ਸਾਰੇ ਇੱਥੇ ਸਾਡਾ ਜੀ। ਠੀਕ ਹੈ ਜੀ। ਇੱਥੇ ਹੁਣ ਬੂਥ ਲੱਗੂਗਾ, ਇੱਥੇ ਕੋਈ ਸ਼ਰਾਬ ਪੀ ਕੇ ਵੀ ਆਊਗਾ, ਉੱਥੇ ਬੇਅਦਬੀ ਹੋਊਗੀ। ਨਾਲੇ ਇੱਥੇ ਬੂਥ ਲੱਗਣ ਵਾਲੀ ਜਗ੍ਹਾ ਵੀ ਹੈ ਨਹੀਂ, ਧਾਰਮਿਕ ਸਥਾਨ 'ਚ ਕਿਤੇ ਬੂਥ ਨਹੀਂ ਲੱਗਦਾ। ਜੀ ਜੀ। ਸੋ ਭਾਈ ਸਾਹਿਬ ਜਰਾ ਤੁਸੀਂ ਦੱਸਿਓ, ਬਾਈ ਹੁਣੀ ਧਾਰਮਿਕ ਸਥਾਨ ਕਹਿ ਰਹੇ ਹੋ, ਇਸ ਸਮੇਂ ਜੋ ਦਿਖ ਰਿਹਾ ਹੈ ਉਹ ਵੀ ਧਾਰਮਿਕ ਸਥਾਨ ਦਾ ਹੀ ਰੂਪ ਹੈ, ਪਰ ਜਿਹੜੇ ਕਾਗਜ਼ ਨੇ ਉਹਨਾਂ ਦੇ ਵਿੱਚ ਧਰਮਸ਼ਾਲਾ ਲਿਖਿਆ ਹੋਇਆ ਹੈ, ਪੰਚਾਇਤੀ ਡਾਕੂਮੈਂਟਸ ਦੇ ਵਿੱਚ ਇਸ ਜਗ੍ਹਾ ਨੂੰ ਧਰਮਸ਼ਾਲਾ ਲਿਖਿਆ ਹੋਇਆ ਹੈ। ਇਸ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ? ਇਸ ਤੇ ਕੀ ਟਿੱਪਣੀ ਹੈ ਤੁਹਾਡੀ? ਦੇਖੋ ਜੀ, ਇਹ ਧਰਮਸ਼ਾਲਾ ਜਿਹੜੀ ਹੈ ਇਹ ਵਾਲਮੀਕੀ ਨਾਲ ਸੰਬੰਧਿਤ ਹੈ। ਵਾਲਮੀਕੀ ਦੀ ਧਰਮਸ਼ਾਲਾ, ਨਿੱਜੀ ਧਰਮਸ਼ਾਲਾ। ਜੇ ਇਹ ਜਿਹੜੀ ਇਹ ਗੱਲ ਕਰਦੇ ਆ ਉਹ ਇੱਥੇ ਹੈ ਨਹੀਂ। ਇਹ ਸਾਨੂੰ ਅਸਲੀ ਕਾਗਜ਼ ਕੱਢ ਕੇ ਦਿਖਾ ਲੈਣ, ਦੱਸ ਦੇਣ ਵੀ ਇੱਥੇ ਸ਼ੋਅ ਕਰ ਦੇਣ ਵੀ ਇੱਥੇ ਆ, ਨਹੀਂ ਤੇ ਅਸੀਂ ਸ਼ੋਅ ਕਰ ਦਿਆਂਗੇ ਵੀ ਹਾਂ ਵੀ ਇਹ ਕਿੱਥੇ ਆ। ਤੁਹਾਡੇ ਕੋਲ ਡਾਕੂਮੈਂਟ ਹੈਗੇ ਨੇ? ਸਾਡੇ ਕੋਲ ਸਭ ਕੁਝ ਹੈਗਾ। ਠੀਕ ਹੈ। ਦੂਸਰੀ ਚੱਲ ਰਿਹਾ ਉਹ ਕਹਿੰਦੇ ਨੇ ਕੇਸ ਉਹਨਾਂ ਦੇ ਵੱਲੋਂ ਜਿੱਤ ਲਿਆ ਗਿਆ ਹੈ। ਸਰ ਇੱਦਾਂ ਕਿੱਦਾਂ ਜਿੱਤਿਆ ਜਾਊਗਾ? ਨਾ ਕੋਈ ਇੱਥੇ ਕੋਈ ਇਨਕੁਆਇਰੀ ਕਰਨ ਆਇਆ, ਕੋਈ ਹੁਣ ਮੰਨ ਲਓ ਆਪਾਂ ਕੇਸ ਕਰਵਾਉਂਦੇ ਆ,
ਉੱਥੋਂ ਕੋਈ ਨਾ ਕੋਈ ਇਨਕੁਆਇਰੀ ਕਰਨ ਤਾਂ ਆਉਂਦਾ ਵੀ ਇਹ ਗੱਲ ਸਹੀ ਹੈ ਜਾਂ ਗਲਤ ਆ। ਠੀਕ ਹੈ ਜੀ। ਇੱਥੇ ਕੋਈ ਇਨਕੁਆਇਰੀ ਨਹੀਂ ਹੋਈ। ਠੀਕ ਆ ਜੀ। ਇਹਨਾਂ ਨੇ ਜੋ ਵੀ ਕੀਤਾ, ਜੋ ਵੀ ਇਹ ਕਰਦੇ, ਹੁਣ ਮੈਨੂੰ ਗੱਲ ਦੱਸੋ, ਇਹਨਾਂ ਦੇ ਦੌਰਾਨ ਆ ਕੰਧ ਦੇ ਵਿੱਚ ਉਹਦੇ ਦੂਸਰੇ ਪਾਸੇ ਦੇਖੋ ਇਹਨਾਂ ਦੇ ਧੱਕੇ ਦੇ ਨਾਲ ਵਿੱਚ ਪਿੱਲਰ ਪਾਏ ਹੋਏ ਆ। ਠੀਕ ਹੈ ਜੀ। ਇਸੇ ਦੀਵਾਰ ਦੇ ਵਿੱਚ, ਮੰਦਿਰ ਦੀ ਦੀਵਾਰ 'ਚ, ਇਹ ਸਰਪੰਚ ਦੇ ਵੱਲੋਂ ਹੋਏ ਆ। ਉਦੋਂ ਉਧਰਲਾ ਥਾਂ ਸਰਪੰਚ ਸਾਹਿਬ ਦਾ ਆਪਣਾ, ਉਹ ਵੀ ਸਰ ਧੱਕੇ ਵਾਲਾ ਹੀ ਕੰਮ ਆ। ਉੱਥੇ ਇਹਨਾਂ ਦਾ, ਇਹ ਸਨੌਰੇ 'ਚ ਇਹਨਾਂ ਦਾ ਘਰ ਆ। ਹੋਰ ਵੀ ਨਜਾਇਜ਼ ਕਬਜ਼ੇ ਬਹੁਤ ਇੱਥੇ ਬਹੁਤ ਨਜਾਇਜ਼ ਕਬਜ਼ੇ ਆ। ਅਸੀਂ ਤੇ ਆਪਣੇ ਸਾਡੇ ਘਰਾਂ 'ਚੋਂ ਇਹ ਜਗ੍ਹਾ ਗਈ ਹੋਈ ਆ। ਇੱਥੇ ਮਿਹਨਤ ਕਰਕੇ ਸਾਡੇ ਬਜ਼ੁਰਗਾਂ ਨੇ ਛੱਪੜ ਪੂਰ ਕੇ ਇੱਥੇ ਮੰਦਿਰ ਬਣਾਇਆ ਹੋਇਆ। ਇਸ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਚਾਬੀ ਲਈ ਜਾਂਦੀ ਹੈ ਸਾਫ਼ ਸਫਾਈ ਦੇ ਲਈ ਕਿ ਵਾਲਮੀਕ ਜਯੰਤੀ ਆ ਰਹੀ ਹੈ ਉਹ ਮਨਾਉਣੀ ਹੈ, ਪਰ ਕਹਿੰਦੇ ਨੇ ਕਿ ਚੋਰਾਂ ਦੇ ਵਾਂਗ, ਜੋ ਉਹਨਾਂ ਦੇ ਸ਼ਬਦ ਨੇ, ਕਿ ਕੋਠੇ ਦੇ ਉੱਪਰ ਦੀ ਨਿਸ਼ਾਨ ਸਾਹਿਬ ਲਿਆ ਕੇ ਲਗਾ ਦਿੱਤੇ ਜਾਂਦੇ ਨੇ। ਇਹ 'ਚ ਕਿੰਨੀ ਸੱਚਾਈ ਹੈ? ਕੋਈ ਪ੍ਰੂਫ ਇਹਨਾਂ ਦੇ ਕੋਲ ਕੋਈ ਪ੍ਰੂਫ ਹੈਗਾ ਤਾਂ ਸਾਨੂੰ ਦੇ ਦੇਣ। ਠੀਕ ਆ ਜੀ। ਪ੍ਰੂਫ ਕੋਈ ਹੈ ਨਹੀਂ, ਇਹ ਬਸ ਉੱਦਾਂ ਸਿੱਧੀਆਂ ਉੱਦਾਂ ਗੱਲਾਂ ਮਾਰੀ ਜਾਂਦੇ ਝੂਠ। ਜਾਂ ਤਾਂ ਸਾਨੂੰ ਕੋਈ ਪ੍ਰੂਫ ਦੇਣ, ਹਾਂ ਵੀ ਆਹ ਕੰਮ ਹੋਇਆ ਆ। ਅੱਛਾ, ਕੋਈ ਵੀਡੀਓ ਫੋਟੋ? ਹਾਂ, ਕੋਈ ਵੀਡੀਓ, ਕੋਈ ਫੋਟੋ। ਹਾਂ ਜੀ, ਆਹ ਮੰਦਿਰ ਦੇ ਉੱਤੋਂ ਦੀ ਲੈ ਕੇ ਆਉਂਦੇ ਆ, ਕਿਸੇ ਬੰਦੇ ਨੇ ਵੀਡੀਓ ਬਣਾਈ ਹੈ ਜਾਂ ਕੁਛ ਕੀਤਾ, ਸਾਨੂੰ ਦੱਸਣ। ਠੀਕ ਆ ਜੀ। ਦੂਸਰੀ ਗੱਲ, ਇਹਨਾਂ ਨੇ 2-3 ਵਾਰੀ ਲਵਾਇਆ ਇਹ। ਜਿੱਦਣ ਸਾਰੇ ਉਥੇ ਜਾਂ MP ਦੀਆਂ ਜਾਂ MLA ਦੀਆਂ ਵੋਟਾਂ ਹੁੰਦੀਆਂ, ਉਹ ਸਾਨੂੰ ਜਾ ਕੇ ਕ੍ਰੇਸ਼ੀਆਂ ਵਿੱਚ ਪਾਉਣੀਆਂ ਪੈਂਦੀਆਂ। ਉੱਥੇ ਕਿਸੇ ਦਾ ਓਬਜੈਕਸ਼ਨ ਕਿਉਂ ਨਹੀਂ ਹੋਇਆ? ਇਹ ਉਦੋਂ ਕਿਉਂ ਨਹੀਂ ਇਹਨਾਂ ਨੇ ਬਾਈਕਾਟ ਕੀਤਾ ਵੀ ਅਸੀਂ ਨਹੀਂ ਉੱਥੇ ਜਾਣਾ? ਉਹ ਲਾਗੇ ਪਿੰਡ, ਉਹ ਇੱਥੋਂ 1.5-2 ਕਿਲੋਮੀਟਰ ਪਿੰਡ ਆ। ਇਹ ਹੁਣ ਲਾਕਡਾਊਨ, ਦੇਖੋ ਅਸੀਂ ਪਿੰਡ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ। ਅਸੀਂ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਸਾਂਝੀਵਾਲਤਾ ਦੇ ਵਿੱਚ ਹੀ ਵਿਸ਼ਵਾਸ ਕਰਦੇ। ਪਰ ਅਗਰ ਜੇਕਰ ਇਹ ਕੁਛ ਹੈਗੇ ਸ਼ਰਾਰਤੀ ਅਨਸਰ, ਜਿਵੇਂ ਸਰਪੰਚੀ ਦੇ ਅਹੁਦੇਦਾਰ ਤੇ ਸੁਰਿੰਦਰਪਾਲ ਸਨ ਆਫ ਸਵਰਨ ਚੰਦ, ਜਿਹੜੇ ਹੁਣ ਸਰਪੰਚ ਨੇ ਜਾਂ ਨਹੀਂ, ਅਹੁਦੇਦਾਰ ਇੱਕ ਮੈਂਬਰ ਹੈ ਜੀ, ਅਹੁਦੇਦਾਰ ਹੁਣ ਜਗਜੀਤ ਸਿੰਘ, ਇਹ ਸਨ ਆਫ ਤਰਲੋਚਨ ਸਿੰਘ, ਇਹ ਕੁਝ ਅਨਸਰ ਹੀ ਇਦਾਂ ਦੇ ਅਨਸਰ ਆ ਵੀ ਜਿਨ੍ਹਾਂ ਨੂੰ ਸਿਰਫ ਕੀ ਆ, ਪਿੰਡ ਦੇ ਵਿੱਚ ਸ਼ਾਂਤੀ ਚੰਗੀ ਨਹੀਂ ਲੱਗਦੀ। ਅੱਛਾ, ਠੀਕ ਹੈ ਜੀ। ਬਾਕੀ ਇਹ ਅਗਰ ਇਹ ਦੇਖੋ, ਅਸੀਂ ਇਹ ਕਹਿੰਦੇ ਆ ਵੀ ਸ਼ਾਂਤੀ ਨਾਲ ਆਪਣਾ ਜੋ ਵੀ ਹੈਗਾ ਕਰਦੇ ਰਹਿਣ। ਠੀਕ ਆ। ਅਗਰ ਇਹ ਸਾਡੇ ਤੇ ਵਧੀਕੀ ਜਾਂ ਕਿ ਕਹਿਣ ਵੀ ਅਸੀਂ ਵਧੀਕੀ ਕਰ ਲਾਂਗੇ, ਐਂ ਕਰ ਲਾਂਗੇ, ਤੇ ਵਾਲਮੀਕ ਭਾਈਚਾਰਾ ਚੁੱਪ ਨਹੀਂ ਰਹੂਗਾ। ਫਿਰ ਅਸੀਂ ਪੂਰੇ ਪੰਜਾਬ ਤਹਿਤ ਤੇ ਸੰਘਰਸ਼ ਕਰਾਂਗੇ। ਫਿਰ ਜੋ ਵੀ ਹੈ ਉਹ ਇਹ ਆਪ ਜਾਣਨ ਵੀ ਕੀ ਕਰਨਾ ਚਾਹੁੰਦੇ ਆ। ਭਾਈ ਸਾਹਿਬ, ਜਿਸ ਤਰੀਕੇ ਨਾਲ ਕਿਹਾ ਕਿ ਇਹ ਸ਼ਾਂਤਮਈ ਸਾਰਾ ਕੁਝ ਹੀ ਰਹਿਣਾ ਚਾਹੀਦਾ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪੰਚਾਇਤੀ ਪੱਖ ਅਸੀਂ ਲੈ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਕਬਜ਼ਾ ਵੀ ਕੀਤਾ ਗਿਆ, ਜੋ ਉਹਨਾਂ ਦਾ ਸ਼ਬਦ ਹੈ ਕਬਜ਼ਾ ਉਹਨਾਂ ਨੇ ਵਰਤਿਆ ਸੀ, ਕਿ ਬਾਹਰੋਂ ਬੰਦੇ ਆਏ ਨੇ, ਹੋਰ ਥਾਵਾਂ ਤੋਂ, ਹੋਰ ਜ਼ਿਲ੍ਹਿਆਂ ਤੋਂ ਬੰਦੇ ਆਏ ਨੇ, ਫਿਰ ਕਬਜ਼ਾ ਕੀਤਾ ਗਿਆ ਹੈ, ਪਰ ਮਾਹੌਲ ਖਰਾਬ ਕਰਨ ਦੀ ਸਿਚੁਏਸ਼ਨ ਸੀ। ਦੇਖੋ ਸਰ, ਮਾਹੌਲ ਖਰਾਬ ਦੀ ਕੋਸ਼ਿਸ਼ ਅਸੀਂ ਨਹੀਂ ਕਰ ਰਹੇ ਕੋਈ ਵੀ। ਜਿਹੜੇ ਬੰਦੇ ਸਾਡੇ ਆਏ, ਸਾਡੇ ਕੌਮੀ ਬੰਦੇ ਆ, ਉਹ ਸਾਡੇ ਪ੍ਰਧਾਨ ਜੀ ਆ ਉਹ। ਬਾਕੀ ਇਹ ਕੇਸ ਦੀ ਇਹ ਗੱਲ ਕਰਦੇ ਆ, ਜਿਹੜਾ ਕੇਸ ਜਿੱਤੇ ਆ ਨਾ, ਕੇਸ ਇਹਨਾਂ ਨੇ ਤਾਂ ਸ਼ੋਅ ਨਹੀਂ ਕੀਤਾ ਉੱਥੇ ਮੰਦਿਰ ਆ। ਇਹ ਕਹਿੰਦੇ ਉੱਥੇ 8 ਬੰਦੇ ਦਾ ਪਰਸਨਲੀ ਕਬਜ਼ਾ ਆ, ਵੀ ਉੱਥੇ ਦੇ ਕੁਰਸੀਆਂ ਵਿੱਚ ਰੱਠੇ ਹੋਏ ਆ। ਜੇ ਕੋਈ ਸਾਡਾ ਕਬਜ਼ਾ 8 ਬੰਦੇ ਦਾ ਹੈਗਾ, ਸਾਨੂੰ ਚੱਕ ਕੇ ਬਾਹਰ ਮਾਰੋ। ਕੁਰਸੀ ਟੇਬਲ ਸਾਡੇ ਜਿਹੜੇ ਹੈਗੇ, ਇੱਥੇ ਇਹਨਾਂ ਨੇ ਸ਼ੋਅ ਨਹੀਂ ਕੀਤਾ, ਮਾਰਾ ਸਰੂਪ ਪਿਆ ਆ। ਉੱਥੋਂ ਕਰ ਕੇਸ ਜਿੱਤੇ ਆ ਇਹ। ਸਾਨੂੰ ਸਟੇਟਮੈਂਟ ਦੇਣ ਜੇ ਕੇਸ ਜਿੱਤੇ ਹੋਇਆ ਇਹ। ਕੇਸ ਵਿੱਚ ਸਟੇਟਮੈਂਟ ਤਾਂ ਇਹ ਹੈ ਜੀ, ਇੱਥੇ 8 ਬੰਦੇ ਦਾ ਪਰਸਨਲੀ ਕਬਜ਼ਾ ਆਪਣਾ, ਵੀ ਇੱਥੇ ਕੋਈ ਯਾਨੀ ਕਿ ਮਹਾਰਾਜ ਦਾ ਗ੍ਰੰਥ ਸ਼ੋਅ ਹੀ ਨਹੀਂ ਕੀਤਾ ਇਹਨਾਂ ਨੇ। ਹਾਂਜੀ, ਜੇ ਮੰਦਿਰ ਸ਼ੋਅ ਹੁੰਦਾ ਫਿਰ ਤਾਂ ਕਬਜ਼ਾ ਕੇਸ ਹਰਨਾ ਨਹੀਂ ਚਾਹੀਦਾ। ਇੱਕ ਹੋਰ ਗੱਲ ਜਿਹੜੀ ਜ਼ਿਆਦਾ ਬੀਬੀਆਂ ਨੇ ਚੱਕੀ ਹੈ, ਮੈਂ ਚਾਹੁੰਦਾ ਕੋਈ ਬੀਬੀ ਇਸ ਦਾ ਜਵਾਬ ਦੇਵੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਸੁੱਖ ਦੁੱਖ ਦੀ ਕੋਈ ਚੀਜ਼ ਹੁੰਦੀ ਹੈ ਘਰ ਦੇ ਵਿੱਚ, 36 ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਸਾਨੂੰ ਜਿੰਦਾ ਤੱਕ ਨਹੀਂ ਖੋਲਣ ਦਿੱਤਾ ਜਾਂਦਾ, ਇੱਥੇ ਕੁਝ ਕਰਨ ਨਹੀਂ ਦਿੱਤਾ ਜਾਂਦਾ। ਜੇ ਸਾਂਝੀ ਜਗ੍ਹਾ ਵਰਤਣ ਕਿਉਂ ਨਹੀਂ ਦਿੱਤੀ ਜਾਂਦੀ, ਉਹਨਾਂ ਦਾ ਇਹ ਕਹਿਣਾ ਸੀ। ਅਸੀਂ ਇਹਨਾਂ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੀ ਵੀ ਜਿੰਦਾ ਵੀ ਖੁੱਲਦਾ ਆ, 2 ਵੇਲੇ ਪਾਠ ਵੀ ਹੁੰਦਾ ਆ। ਉਹ ਸਾਡੇ ਮਹਾਰਿਸ਼ੀ ਭਗਵਾਨ ਜੀ ਦਾ, ਇੰਨੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਇੱਕ ਦੂਜੇ ਨੂੰ। ਵੀ ਸਾਨੂੰ ਅੰਦਰ ਨਹੀਂ ਬਣ ਦਿੱਤਾ, ਸਾਰੇ ਮੱਥਾ ਵੀ ਟੇਕਦੇ ਸੀ। ਨਹੀਂ, ਉਹ ਇਹ ਕਹਿ ਰਹੇ ਨੇ ਕਿ ਜਿੱਦਾਂ ਉਹ ਇੱਕ ਕਹਿ ਰਹੇ ਸੀ ਕਿ ਇੱਥੇ ਲੜਕੀ ਦੀ ਮੌਤ ਹੋ ਜਾਂਦੀ ਹੈ, ਉਹਨਾਂ ਨੇ ਕੁਝ ਸਮਾਨ ਇੱਥੇ ਜਾਂ ਇੱਥੇ ਪ੍ਰੋਗਰਾਮ ਕਰਨਾ ਸੀ, ਉਹਨਾਂ ਨੂੰ ਕਰਨੇ ਨਹੀਂ ਦਿੱਤਾ। ਨਾ, ਇਦਾਂ ਦਾ ਕੋਈ ਨਹੀਂ, ਸਾਡੇ ਕੋਲ ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਉਹਨਾਂ ਨੇ ਆਪਣੇ ਘਰੇ ਕੀਤਾ, ਅਸੀਂ ਵੀ ਸਾਰੇ ਅਫਸੋਸ ਨੂੰ ਗਏ, ਵਾਲਮੀਕੀ ਗਏ। ਹਾਂ, ਤੇ ਚਾਬੀ ਮੰਗੀ ਸੀ, ਚਾਬੀ ਨਹੀਂ ਦਿੱਤੀ ਗਈ। ਕੋਈ ਏਦਾਂ ਦੀ ਗੱਲ ਨਹੀਂ ਹੋਈ, ਸਾਡੇ ਮੌਤ ਹੀ ਨਹੀਂ ਹੋਈ ਕਿਸੇ ਦੀ। ਨਹੀਂ, ਉਹ ਕਹਿੰਦੇ ਲੜਕੀ ਦੀ ਮੌਤ ਇੱਥੇ ਹੋਈ ਸੀ। ਕਿਸੇ ਦੀ ਨਾ, ਕਿਸੇ ਲੜਕੇ ਦੀ ਕੋਈ ਨਹੀਂ ਚਾਬੀ ਲੈਣ, ਕੋਈ ਸਾਡੇ ਆਇਆ ਨਹੀਂ ਚਾਬੀ ਘਰੇ ਕੀਤਾ ਸੀਗਾ ਉਹਨਾਂ ਨੇ। ਉਹ ਤੁਸੀਂ ਗੱਡੀਆਂ ਖੜੀਆਂ ਵਾਲੀ ਗੱਲ ਕਰ ਰਹੇ ਸੀ, ਕਿਹਦੀ ਗੱਡੀ ਖੜਦੀ ਸੀ ਇੱਥੇ? ਸਾਰੇ ਸਰਪੰਚਾਂ ਦੀਆਂ ਖੜੀਆਂ ਹੁੰਦੀਆਂ, ਸਾਡੇ ਕਿਹੜਾ ਵਾਲਮੀਕੀਆਂ ਕੋ ਗੱਡੀਆਂ ਆ, ਇਹਨਾਂ ਦੀਆਂ ਹੀ ਗੱਡੀਆਂ ਆ।
ਅੱਛਾ ਹਾਂਜੀ ਇਹ ਧਰਮਸ਼ਾਲਾ 'ਚ ਇੱਥੇ ਖੜੀਆਂ ਕਰਦੇ ਸੀ ਗੱਡੀਆਂ। ਤਾਂ ਇਹ ਕੋਈ ਕੋਈ ਕਦਰੀ ਥੋੜੀ ਹੋਈ ਆ ਵੀ ਇੱਥੇ ਮਹਾਰਾਜ ਦਾ ਗ੍ਰੰਥ ਰੱਖ ਦਿੱਤਾ ਤਾਂ ਚੰਗਾ ਹੀ ਕੀਤਾ ਆ। ਉਹ ਹੀ ਕੋਈ ਅਸੀਂ ਕੋਈ ਕਦਰੀ ਥੋੜੀ ਕੀਤੀ ਉਹਨਾਂ ਦੀ ਜਾਂ ਅਸੀਂ ਇੱਧਰ ਲਿਆਂ ਦੀ ਕਿਸੇ ਦੀ ਵੀ। ਹਾਂਜੀ ਤੇ ਉਹਨਾਂ ਦਾ ਤਾਂ ਕਹਿਣਾ ਵੀ ਧਰਮਸ਼ਾਲਾ ਦੇ ਰੂਪ 'ਚ ਹੀ ਰਹਿਣੀ ਚਾਹੀਦੀ ਹੈ। ਇਹਨਾਂ ਨੇ ਚੋਰਾਂ ਵਾਲਾ ਕੰਮ ਜਿਹੜਾ ਕਹਿੰਦੇ ਉੱਤੋਂ ਦੀ ਲਿਆ ਕੇ ਚੋਰਾਂ ਵਾਲਾ ਕੋਈ ਨਹੀਂ, ਜੋ ਇਹਨਾਂ ਕੋਲ ਪ੍ਰੂਫ ਆ ਉਹ ਦਿਖਾਲ ਦੇਣ। ਨਿਸ਼ਾਨ ਸਾਹਿਬ ਸਾਡਾ ਉਧਰ ਦੀ ਆਇਆ ਆ, ਸਾਰੇ ਪਿੰਡ ਨੂੰ ਪਤਾ ਆ, ਸਾਰਾ ਪਿੰਡ ਗਿਆ ਸੀ ਨਾਲ ਜਦੋਂ ਇੱਥੇ ਨਿਸ਼ਾਨ ਸਾਹਿਬ ਆਇਆ ਸੀ। ਅੱਛਾ ਜੀ ਹਾਂਜੀ। ਕਹਿੰਦੇ ਇੱਕ ਮੰਦਿਰ ਪਹਿਲਾਂ ਹੈਗਾ ਸੀ ਫੇ ਇਹਨਾਂ ਨੇ ਉਸ ਤੋਂ ਸਾਡਾ ਘਰਦਿਆਂ ਦਾ ਮੰਦਿਰ ਸੀ, ਉਹ ਛੋਟੀ ਸੀ ਜਗ੍ਹਾ। ਹਾਂਜੀ ਉਹ 11ਵੀਂ ਵਾਲੇ ਸਰਕਾਰਾਂ ਦੀ ਜਗ੍ਹਾ ਸੀਗੀ। ਅੱਛਾ ਤੇ ਉਹ ਵੱਡੀ ਜਗ੍ਹਾ ਇਹ ਹੀ ਸੀਗੀ ਸਾਡੀ। ਵੈਸੇ ਤੁਸੀਂ ਸਾਰੇ ਵੋਟ ਪਾਓਗੇ? ਐਤਕੀ ਵੋਟ ਪਾਉਣੀ ਹੈ? ਵੋਟ ਪਾਵਾਂਗੇ ਜਿੱਥੇ ਵੀ ਪੈਣਗੀਆਂ, ਇੱਥੇ ਨਹੀਂ ਪਰ ਪੈਣਗੀਆਂ। ਇੱਥੇ ਨਹੀਂ ਪੈਣੀ। ਹਾਂਜੀ ਇੱਥੇ ਨਹੀਂ ਪੈਣੀ। ਵੋਟ ਸਕੂਲੇ ਹੀ ਪਊਗੀ। ਪਿੰਡ 'ਚ ਤਾਂ ਕਹਿੰਦੇ ਸਕੂਲ ਹੀ ਹੈ ਨਹੀਂ, ਸਨੌਰ ਦਾ ਉਧਰ ਹੀ ਸਨੌਰ ਹੀ ਆ। ਹਾਂਜੀ ਸਾਡੇ ਵੀ ਤਾਂ ਬੱਚੇ ਜੇ ਉੱਥੇ ਜਾ ਸਕਦੇ ਤਾਂ ਅਸੀਂ ਕੀ ਗੱਲ ਪੜਨ ਜਾ ਸਕਦੇ ਤਾਂ ਵੋਟ ਪਾਉਣ ਨਹੀਂ ਅਸੀਂ ਜਾ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਨੌਰੇ ਵਾਲੇ ਸਰਪੰਚ ਨਾਲ ਗੱਲ ਕੀਤੀ ਸੀ ਕਿ ਰਲ ਕੇ ਆਪਾਂ ਇਸ ਦਾ ਨਿਬੇੜਾ ਕਰ ਲੈਣੇ, ਉੱਥੇ ਵੋਟਾਂ ਪਵਾ ਲਾਂਗੇ। ਉਹ ਕਹਿੰਦੇ ਮੰਨ ਨਹੀਂ ਰਹੇ। ਸਾਡੇ ਕਮੇਟੀ ਵਾਲੇ ਮੁੰਡਿਆਂ ਨਾਲ ਕੋਈ ਗੱਲ ਨਹੀਂ ਉਹਨਾਂ ਨੇ ਆ ਕੇ ਕੀਤੀ। ਸਾਡੇ ਕੋਈ ਮੱਥੇ ਨਹੀਂ ਲੱਗਾ। ਇੱਥੇ ਬੈਠ ਜਾਣ ਕਮੇਟੀ ਵਾਲੇ ਮੁੰਡਿਆਂ ਨਾਲ, ਅੱਜ ਬਹਿ ਜਾਣ ਕੱਲ ਬਹਿ ਜਾਣ, ਜੋ ਕਹਿਣਾ ਆ ਕਹਿ ਲੈਣ ਸਾਡੇ ਨਾਲ। ਉਹ ਤਾਂ ਸਹਿਨ ਨਹੀਂ ਕਰਦੇ ਕਿਸੇ ਦੇ ਵੀ। ਕਾਤੇ ਵਿਤਕਰਾ ਕਰਦੇ? ਹਾਂਜੀ ਕੋਈ ਮਹੱਲੇ ਵਾਲੇ ਸਾਰੇ ਕਰੋਪੇ ਆ, ਬਾਲਮੀਕ ਕਿਸੇ ਨੂੰ ਸਹਿਨ ਨਹੀਂ ਕਰਨ ਦਿੰਦੇ। ਅੱਛਾ ਕੀ ਜਾਤੀਵਾਦਕ ਵਿਤਕਰਾ ਹੈ ਪਿੰਡ 'ਚ? ਜਾਤੀਵਾਦਕ ਵਿਤਕਰਾ ਬਹੁਤ ਆ ਸਰ। ਮੈਂ ਇਸ ਵਿਸ਼ੇ ਤੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਜਾਤੀਵਾਦਕ ਵਿਤਕਰੇ ਦਾ ਕਰਕੇ ਸਾਡੇ ਵਾਲਮੀਕੀ ਸਮਾਜ ਦੇ ਪੜ੍ਹੇ ਲਿਖੇ ਨੌਜਵਾਨਾਂ ਦੇ ਉੱਤੇ 12 ਘਰਾਂ ਦੇ ਮੁੰਡਿਆਂ ਦੇ ਉੱਤੇ ਇਸ ਨੇ ਨਜਾਇਜ਼ ਕੇਸ ਕਰਾਇਆ ਸੀ। 2.5-3 ਸਾਲ ਅਸੀਂ ਲੜਿਆ ਉਹ ਕੇਸ। ਅੱਛਾ ਦਿਹਾੜੀਆਂ ਕਰਕੇ ਵਿਚਾਰੇ ਆਪਣਾ ਕੇਸ ਲੜਨ ਜਾਂਦੇ ਹੁੰਦੇ ਸੀ। ਕਿੱਦਾਂ ਦੇ ਵਿਤਕਰੇ ਮੈਨੂੰ ਇਹ ਜ਼ਰਾ ਦੱਸੋ। ਇਹ ਤਾਂ ਕੇਸ ਵਾਲੀ ਗੱਲ ਤੁਸੀਂ ਦੱਸ ਚੁੱਕੇ ਹੋ। ਸਰ ਦੇਖੋ, ਜੇ ਕੋਈ ਸਾਡੇ ਕਿਸੇ ਬੱਚੇ ਦਾ ਸਕੂਲ ਦਾ ਕੋਈ ਕੰਮ ਆ, ਕਾਗਜ਼ੀ ਕਾਰਵਾਈ ਆ, ਉਸ ਤੇ ਸਾਈਨ ਨਹੀਂ ਕਰਦਾ। ਕਹਿੰਦੇ ਨੇ ਉਹ ਕਹਿੰਦੇ ਘਰ ਹੈ ਨਹੀਂਗੇ ਸਰਪੰਚ ਸਾਹਿਬ। ਅੱਛਾ ਜਿੰਨੀ ਵਾਰੀ ਜਾਓ, ਸਵੇਰ ਨੂੰ ਜਾਓ, ਸ਼ਾਮ ਨੂੰ ਜਾਓ, ਲੰਬੜਦਾਰ ਵੀ ਇਹਨਾਂ ਦੇ ਨਾਲ ਰਲਿਆ ਹੋਇਆ। ਲੰਬੜਦਾਰ ਵੀ ਨਹੀਂ ਨਾ 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 ਲੰਬੜਦਾਰ ਵੀ ਨਹੀਂ ਸਾਈਨ ਕਰਦਾ। ਉਹ ਕਹਿੰਦਾ ਸਰਪੰਚ ਦਾ ਕੰਮ ਆ, ਮੇਰਾ ਕੰਮ ਹੀ ਨਹੀਂ। ਲੰਬੜਦਾਰ ਵੀ ਇਹਨਾਂ ਦਾ ਹੀ ਆ। ਲੰਬੜਦਾਰ ਵੀ ਇਹਨਾਂ ਦਾ ਬੰਦਾ ਆ, ਹਜ਼ਾਰਾ ਰਾਮ। ਉਹ ਵੀ ਨਹੀਂ ਸਾਈਨ ਕਰਦਾ। ਫਿਰ ਜੇ ਇਹਨਾਂ ਦੇ ਆਉਂਦੇ ਆ, ਇਹ ਨਹੀਂ ਸਾਈਨ ਕਰਦੇ, ਫਿਰ ਸਾਨੂੰ ਸਾਡੇ ਬਾਹਰੋਂ ਕੰਮ ਕਰਾਉਣੇ ਪੈਂਦੇ ਸਾਰੇ ਜਿੰਨੇ ਵੀ ਆ ਜੀ। ਵਿੱਚ ਕਈ ਵਾਰ ਕੰਮ ਹੋਏ ਹੀ ਨਹੀਂ ਸਾਡੇ। ਸਾਡਾ ਸਾਰਾ ਵਾਲਮੀਕੀ ਸਮਾਜ ਪੰਜਾਬ ਸਰਕਾਰ ਦਾ, ਚੋਣ ਕਮਿਸ਼ਨ ਦਾ ਪੂਰਾ ਮਾਣ ਸਤਿਕਾਰ ਕਰਦਾ। ਇਸ ਜਗ੍ਹਾ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਸਾਡੀ ਬੇਨਤੀ ਵੀ, ਪੰਜਾਬ ਸਰਕਾਰ ਨੂੰ ਵੀ, ਜਿੱਥੇ ਵੀ ਬੂਥ ਲੱਗੂਗਾ ਸਾਡਾ ਪੂਰਾ ਵਾਲਮੀਕੀ ਸਮਾਜ ਉਹਨਾਂ ਦਾ ਸਾਥ ਦੇਊਗਾ, ਉਹਨਾਂ ਦਾ ਸਨਮਾਨ ਕਰੂਗਾ। ਉਹਨਾਂ ਦੇ ਕਿੱਦਾਂ ਦੇ ਵਿਤਕਰੇ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ? ਜਿਹੜੇ ਜਾਤੀਵਾਦਕ ਵਿਤਕਰੇ ਬਾਈ ਹੁਣੀ ਕਹਿ ਰਹੇ ਨੇ ਕਿ ਇਹ ਸਾਈਨ ਨਹੀਂ ਕੀਤੇ ਜਾਂਦੇ, ਜਾਂ ਹੋਰ ਕੋਈ ਇਸ ਤੋਂ ਇਲਾਵਾ ਕੋਈ ਸਿੱਧੇ ਤੌਰ ਤੇ ਤੁਹਾਨੂੰ ਕੁਝ ਕਿਹਾ ਜਾਂਦਾ ਹੋਵੇ? ਮੈਂ ਗਈ ਸਰਪੰਚਣੀ ਦੇ ਘਰ ਇੱਕ ਵਾਰ ਸਾਈਨ ਕਰਾਉਣ, ਤੇ ਕਹਿੰਦੇ ਵੀ ਘਰ ਹੈ ਨਹੀਂ, ਅੱਧਾ ਘੰਟੇ ਬਾਅਦ ਆ ਜਾਓ। ਅੱਛਾ ਜਦੋਂ ਅੱਧੇ ਘੰਟੇ ਬਾਅਦ ਗਏ ਸੀ? ਹਾਂ ਅੱਧੇ ਘੰਟੇ ਬਾਅਦ ਗਏ ਤੇ ਕਹਿੰਦੇ ਸਾਈਨ ਨਹੀਂ ਕਰਨੇ ਅਸੀਂ। ਕਾਹਤੇ? ਹੁਣ ਤੇ ਕੀ ਪਤਾ ਕਰ ਸਰਪੰਚ ਤੁਸੀਂ ਚੁਣਿਆ ਸੀ, ਤੁਸੀਂ ਵੋਟਾਂ ਪਾਈਆਂ ਉਹਨਾਂ ਨੂੰ, ਤੁਹਾਡਾ ਅਸੀਂ ਨਹੀਂ ਚੁਣਿਆ। ਅੱਛਾ ਤੁਸੀਂ ਨਹੀਂ ਚੁਣਿਆ ਸੀ। ਸੋ ਮੰਨ ਲਈਏ ਵੀ ਇਹੀ ਕਾਰਨ ਹੋਊਗਾ ਵੀ ਤੁਸੀਂ ਉਹਨਾਂ ਨੂੰ ਵੋਟ ਨਹੀਂ ਪਾਈ ਸੀ ਤੇ ਭਾਈ ਸਾਈਨ ਵੀ ਨਹੀਂ ਹੁਣ ਮੰਨਿਆ ਜਾਊਗਾ, ਇਹੀ ਮੰਨਿਆ ਜਾਊਗਾ, ਇਹ ਫਿਰ ਲਾਗਡਾਟ ਹੋ ਗਈ। ਅੱਛਾ ਹੋਰ ਸਾਡੀ ਕੀ ਉਹਨਾਂ ਨਾਲ ਪੈਲੀ ਹੁਣ ਮੰਨ ਲਓ ਕੱਲ ਨੂੰ ਜਿੱਦਾਂ ਉਹ ਕੇਸ ਦਾ ਕਹਿ ਰਹੇ ਨੇ, ਇੱਥੇ ਦੁਬਾਰ ਤੋਂ ਕਹਿੰਦੇ ਨੇ ਕਿ ਇਹਨੂੰ ਧਰਮਸ਼ਾਲਾ 'ਚ ਹੀ ਪਰਿਵਰਤਿਤ ਕਰਨਾ ਜਾਂ ਇੱਥੇ ਕਬਜ਼ਾ ਕਰਨ ਦੇ ਲਈ ਕੋਈ ਆਉਂਦਾ ਤਾਂ ਤੁਹਾਡੇ ਅੱਗੇੋਂ ਕੀ ਰਣਨੀਤੀ ਹੈ? ਫਿਰ ਕਿੱਦਾਂ ਕੀ ਕਰੋਗੇ? ਕੋਰਟ 'ਚ ਜਾਓਗੇ ਜਾਂ ਫਿਰ ਕਿੱਦਾਂ ਦੀ ਗੱਲਬਾਤ ਰਹੂਗੀ? ਵਾਲੀ ਤਾਂ ਅੱਗੇ ਗੱਲ ਹੀ ਹੋ ਗਈ ਆ। ਗੱਲ ਹੀ ਹੋ ਗਈ ਇਹਨਾਂ ਦੀ ਕੋਰਟ ਵਾਲੀ ਤਾਂ। ਕੋਈ ਕਬਜ਼ਾ ਨਹੀਂ ਦੇਣਗੇ। ਉਹ ਵਾਲਮੀਕ ਮੰਦਿਰ ਬਣਿਆ ਆ, ਵਾਲਮੀਕੀ ਮੰਦਿਰ ਰਹੂਗਾ। ਅੱਛਾ ਬਸ ਸਾਡਾ ਉਹੀ ਮੈਂ ਕਹਿ ਰਿਹਾ ਸੀ, ਜੇ ਅਗਲੇ ਕਹਿੰਦੇ ਨੇ ਕਿ ਕਬਜ਼ਾ ਕਰਨਾ ਹੈ, ਅਸੀਂ ਦੁਬਾਰ ਤੋਂ ਇਹਨੂੰ ਤਬਦੀਲ ਵਾਲਮੀਕੀਆਂ ਨੇ ਆਪਣੀ ਜਗ੍ਹਾ ਤੋਂ ਲੈ ਕੇ ਜਗ੍ਹਾ ਪੂਰੇ ਟੋਏ, ਇਹਨਾਂ ਨੇ ਕੋਈ ਲਾਗੇ ਨਹੀਂ ਆਇਆ। ਹਾਂਜੀ 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 ਇੱਧਰ ਆ ਜਾਓ। ਦੇਖੋ, ਕੋਈ ਨਜਾਇਜ਼ ਕਬਜ਼ਾ ਨਹੀਂ ਇੱਥੇ। ਹਾਂ ਕੋਈ ਨਿੱਜੀ ਕਬਜ਼ਾ ਨਹੀਂ ਇੱਥੇ। ਇਹਨਾਂ ਨੇ ਨਿੱਜੀ ਕਬਜ਼ਾ ਕਿਹਾ ਵੀ ਮੁੰਡਿਆਂ ਦਾ ਇੱਥੇ ਕਬਜ਼ਾ ਨਿੱਜੀ ਹੈਗਾ। ਪੂਰੇ ਸਮਾਜ ਦਾ, ਪੂਰੇ ਪਿੰਡ ਦਾ ਸਾਂਝਾ ਧਾਰਮਿਕ ਸਥਾਨ ਆ। ਔਰ ਜੇਕਰ ਕੁਝ ਸ਼ਰਾਰਤੀ ਅੰਸਰ ਇਸੇ ਨਗਰ ਦੇ ਜੇ ਇੱਥੇ ਧੱਕੇਸ਼ਾਹੀ ਕਰਦੇ ਆ, ਤੇ ਇਹ ਜਿਹੜਾ ਮੰਦਿਰ ਆ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ। ਠੀਕ ਹੈ। ਤੇ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਦੀਆਂ ਪੂਰੀਆਂ ਪੰਜਾਬ ਦੀਆਂ ਸੰਗਤਾਂ ਇਹਨਾਂ ਦਾ ਤਿੱਖਾ ਚੀਜ਼ ਦਾ ਵਿਰੋਧ ਕਰਨਗੀਆਂ ਤੇ ਬਾਕੀ ਪੰਜਾਬ ਸਰਕਾਰ ਦਾ ਸਨਮਾਨ ਕਰਨਗੀਆਂ। ਜਿੱਥੇ ਸਾਡਾ ਪੋਲਿੰਗ ਬੂਥ ਬਣੂਗਾ ਇਸ ਜਗ੍ਹਾ ਤੋਂ ਇਲਾਵਾ ਅਸੀਂ ਸਾਰਾ ਸਮਾਜ ਪੰਜਾਬ ਸਰਕਾਰ ਦਾ ਚੋਣ ਕਮਿਸ਼ਨ ਦਾ ਸਨਮਾਨ ਕਰਾਂਗੇ। ਉੱਥੇ ਵੋਟ ਪਾਉਣ ਨੂੰ ਅਸੀਂ ਤਿਆਰ ਹਾਂ। ਸਾਡਾ ਕੋਈ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਕੋਈ ਇਰਾਦਾ ਨਹੀਂ, ਨਾ ਸਾਡਾ ਕੋਈ ਸਮਾਜ ਦੇ ਕਿਸੇ ਬੰਦੇ ਨੇ ਅੱਜ ਤੱਕ ਕਿਸੇ ਨਾਲ ਮੁੱਲ ਲੜਾਈ ਲਈ ਆ। ਇਹਨਾਂ ਨੇ ਇਹ ਖਾਲੂ ਝਗੜਿਆਂ ਕਰਕੇ, ਆਪਣੇ ਪਰਸਨਲੀ ਆਪਣੇ ਫਾਇਦਿਆਂ ਕਰਕੇ ਵਾਲਮੀਕੀ ਸਮਾਜ ਦੇ ਨਾਲ ਹਮੇਸ਼ਾ ਤੋਂ
ਧੱਕਾ ਕੀਤਾ, ਵਿਤਕਰਾ ਕੀਤਾ, ਹਾਲੇ ਤੱਕ ਵੀ ਕਰਦੇ ਆਏ ਆ। ਸਰ ਕਹਿੰਦੇ ਆ ਇਹਨਾਂ ਨੂੰ ਅਸੀਂ ਕਿਹਾ ਸੀ ਵੀ ਜੇ ਆਪਾਂ ਪਿਛਲੇ ਵਾਰ ਵੀ ਜੇ ਆਪਾਂ ਇਲੈਕਸ਼ਨ ਨਾ ਕਰਵਾਈਏ, ਐਦਾਂ ਸਰਬਸੰਮਤੀ ਨਾਲ ਸਰਪੰਚੀ ਦੀ ਚੋਣ ਲੜ ਲਈਏ, ਐਦਾਂ ਕਹਿ ਦਈਏ ਵੀ ਚਲੋ ਠੀਕ ਆ ਵੀ ਐਕਟੀ ਜੋ ਮਤਲਬ ਦੇਸ਼ ਆਜ਼ਾਦ ਹੋਇਆ ਸਾਡੇ ਬੰਦਾ ਨਾ ਕੋਈ ਕਦੀ ਕੋਈ ਵਾਲਮੀਕੀ ਕੋਈ ਸਰਪੰਚ ਬਣਿਆ ਨਹੀਂ। ਐਤਕੀ ਰਿਜ਼ਰਵ ਨਹੀਂ ਹੋਈ ਤੁਹਾਡੇ ਪਿੰਡ? ਖੈਰ ਦੇਖੋ ਐਸੀ ਆ, ਇਹਨਾਂ ਨੂੰ ਅਸੀਂ ਉਦੋਂ ਪਿਛਲੀ ਵਾਰ ਵੀ ਕਿਹਾ, ਇਹਨਾਂ ਦਾ ਬਿਆਨ ਸੀ ਸੁਰਿੰਦਰਪਾਲ ਸਵਰਨਚੰਦ ਦਾ ਕਿ ਤੁਸੀਂ 2% ਲੋਕ ਤੁਹਾਨੂੰ ਸਰਪੰਚੀ ਨਹੀਂ ਅਸੀਂ ਦੇ ਸਕਦੇ। ਅੱਛਾ, ਠੀਕ ਆ ਜੀ। ਇਹ ਬਿਆਨ ਕਿਹਦੇ ਨੇ? ਇਹ ਸੁਰਿੰਦਰਪਾਲ ਜਿਹੜਾ ਇਹ ਹੁਣ ਇਸ ਟਾਈਮ ਅਹੁਦੇਦਾਰ ਆ ਜੀ ਸਰਪੰਚੀ ਦਾ। ਅੱਛਾ ਜੀ। ਇਸ ਬੰਦੇ ਦੇ ਇਹਨਾਂ ਦੀ ਪਤਨੀ ਜੀ ਨੇ। ਹਾਂਜੀ, ਉਹਦੀ ਪਤਨੀ ਹਾਂਜੀ, ਉਸ ਬੰਦੇ ਨੇ ਇਹ ਗੱਲ ਕਹੀ ਆ ਵੀ ਤੁਸੀਂ 2% ਵਾਲਮੀਕੀ ਤੁਹਾਨੂੰ ਕਾਹਦੀ ਸਰਪੰਚੀ ਦਈਏ। ਇਹ ਤੁਹਾਨੂੰ ਇਹ ਲੱਗਦਾ ਕਿ ਉਸੇ ਟਸਲਬਾਜੀ ਚੋਂ ਇਸ ਸਮੇਂ ਸਾਰਾ ਕੇਸ ਵਗੈਰਾ ਵੀ ਸਾਰਾ ਕੁਝ ਉਹੀ ਸਿਸਟਮ ਆ ਜੀ। ਇਹ ਆਪਣੀ ਇੱਕ ਇਹਨਾਂ ਦੇ ਵਿੱਚ ਹੈਗਾ ਆ ਦੁਕਾਨ ਵਾਲਾ ਮੁੰਡਾ, ਇਹ ਸੁਖਬੀਰ ਸਿੰਘ, ਸਾਬਕਾ ਮੈਂਬਰ ਪੰਚਾਇਤ। ਇਹ ਸ਼ਰਾਰਤੀ ਸਿਰੇ ਦਾ ਆ ਬੱਚੇ ਇੱਥੇ ਇੱਕ ਦਿਨ ਰੰਗ ਕਰਦੇ ਸੀ ਆ ਗੇਟ ਨੂੰ, ਇਹਨਾਂ ਨੂੰ ਇਹ ਧਮਕੀ ਦੇ ਕੇ ਗਿਆ ਕਿ ਦੇਖਦੇ ਆ ਤੁਹਾਨੂੰ ਕਰਵਾਉਨੇ, ਤੁਹਾਡਾ ਜੁੱਲੀ ਬਿਸਤਰਾ ਚੁਕਾਉਨੇ ਇੱਥੋਂ। ਅੱਛਾ, ਇਹ ਬੱਚਿਆਂ ਨੂੰ ਇਹ ਇੱਥੇ ਸਾਡੀ ਬੇਟੀ ਆ, ਬੱਚੇ ਆ, ਉਹ ਇੱਥੇ ਆਣ ਕੇ ਸੇਵਾ ਕਰਦੇ। ਇਹ ਉਹਨਾਂ ਨੂੰ ਇਸ ਬੰਦੇ ਦੇ ਇਹ ਬਿਆਨ ਇਹ ਧਮਕੀਆਂ ਦਿੰਦੇ ਆ। ਕਹਿੰਦੇ ਵੈਸੇ ਤਾਂ ਪਿੰਡ ਦੇ ਵਿੱਚ ਇੰਨੇ 350 ਵੋਟ ਹੈ, ਪਰ ਸਾਂਝ ਬਣੀ ਰਹਿਣੀ ਚਾਹੀਦੀ ਹੈ, ਸਾਂਝ ਲਈ ਹੀ ਕੰਮ ਕਰਨਾ ਚਾਹੀਦਾ ਹੈ। ਪਰ ਜੇ ਹੁਣ ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਉਹ ਮੋਢੇ ਮਾਰ ਲੰਘਦੇ ਨੇ ਵੀ ਉਹ ਤਾਂ ਗੱਲ ਵੀ ਨਹੀਂ ਕਰਦੇ, ਐਦਾਂ ਦਾ ਮਾਹੌਲ ਹੋਇਆ ਪਿਆ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਤੁਸੀਂ ਆਪਸ 'ਚ ਵੈਸੇ ਇਸ ਤੋਂ ਇਲਾਵਾ ਵੈਸੇ ਮਿਲਦੇ ਵਰਤਦੇ ਹੋ ਸਾਰਿਆਂ ਨਾਲ? ਭਾਈਚਾਰਕ ਸਾਂਝ ਹੈਗੀ ਜਾਂ ਨਹੀਂ ਹੈਗੀ? ਸਭ ਕੋ ਪਹਿਲਾਂ ਭਾਈਚਾਰਕ ਸਾਂਝ ਸੀਗੀ, ਸਭ ਕੁਝ ਸਹੀ ਸੀਗਾ। ਇਹ 2022 ਤੋਂ ਬਾਅਦ ਦਾ ਦੱਸੋ, ਉਸ ਦਿਨ ਤੋਂ ਬਾਅਦ ਦਾ? ਉਹ ਤੋਂ ਬਾਅਦ ਨਹੀਂ, ਹਜੇ ਵਿੱਚ ਹੈ ਵੀ ਮੁੰਡੇ ਬੁਲਾਉਂਦੇ ਵੀ ਆ, ਸਾਰਾ ਠੀਕ ਆ। ਪਰ ਇਹ ਇਸ ਟਾਈਮ ਇਹ ਜ਼ਿਆਦਾਤਰ ਇਹਨਾਂ 4-5 ਬੰਦੇ ਆ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਪਿੰਡ ਦਾ ਮਾਹੌਲ ਪੂਰਾ ਖਰਾਬ ਹੋਇਆ ਪਿਆ ਆ। ਠੀਕ ਆ ਜੀ। ਉਹੀ ਬਾਰ-ਬਾਰ ਇਹ ਜ਼ਰੂਰ ਦੱਸ ਦਿਓ ਕਿ 2022 ਦੇ ਵਿੱਚ ਉਸ ਦਿਨ ਹੀ ਕਿਉਂ ਨਿਰਧਾਰਤ ਕੀਤਾ ਗਿਆ, ਜਾਂ ਕਿਹਨੇ ਨਿਰਧਾਰਤ ਕੀਤਾ ਹੋਇਆ ਸੀ ਕਿ ਅੱਜ ਆਪਾਂ ਇਸ ਜਗ੍ਹਾ ਨੂੰ, ਧਰਮਸ਼ਾਲਾ ਨੂੰ ਆਪਾਂ ਇੱਕ ਪ੍ਰੋਪਰ ਰੂਪ ਦੇ ਵਿੱਚ ਕਹਿ ਲਈਏ ਮੰਦਿਰ 'ਚ ਤਬਦੀਲ ਕਰ ਦੇਣਾ? ਇਹ ਸਾਰੇ ਸਾਡੇ ਸਮਾਜ ਦੀ ਪੂਰੀ ਸੀਗੀ। ਤੁਸੀਂ ਵੈਸੇ ਇਹਨਾਂ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ ਭਾਈ ਅਸੀਂ ਐਂ ਕਰਨ ਲੱਗੇ ਆ, ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ, ਜਾਂ ਕਿਸੇ ਨੂੰ ਆਪਣੇ ਉੱਚ ਲੈਣ ਦੀ ਕੋਸ਼ਿਸ਼ ਕੀਤੀ ਸੀ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸਿਆਣੇ ਹੋ, ਪਿੰਡ ਜਾਂਦੇ ਹੋ, ਮੈਨੂੰ ਇੱਕ ਗੱਲ ਦੱਸੋ, ਜਿਹੜੇ ਬੰਦਿਆਂ ਨੇ ਸਾਡੇ ਤੇ ਪਹਿਲੇ ਕੇਸ ਕੀਤਾ ਹੋਇਆ, ਬੱਚਿਆਂ ਸਾਡਿਆਂ ਤੇ 10-12 ਬੱਚਿਆਂ ਤੇ ਕੇਸ ਕੀਤਾ ਹੋਇਆ, ਬੱਚੇ ਪੜ੍ਹਦੇ ਵੀ ਜਿਹੜੇ, ਉਹ ਵੀ ਇਹਨਾਂ ਨੇ ਕੇਸ ਵਿੱਚ ਇਨਵੋਲਵ ਕੀਤੇ। ਠੀਕ ਆ ਜੀ। ਉਹ ਬੰਦੇ ਉਸ ਟਾਈਮ ਵੀ ਇਹਨਾਂ ਨੇ ਮਾਫੀ ਮੰਗ ਕੇ ਇਹਨਾਂ ਨੇ ਰਾਜੀਨਾਮਾ ਕੀਤਾ। ਠੀਕ ਆ। ਉਹ ਬੰਦੇ ਹੁਣ ਸਾਡੀ ਕਿੱਦਾਂ ਗੱਲ ਮੰਨਣਗੇ? ਅਸੀਂ ਜਾ ਕੇ ਕਹਿੰਦੇ ਵੀ ਅਸੀਂ ਆਹ ਕੰਮ ਕਰਨਾ। ਦੂਸਰੀ ਗੱਲ, ਉੱਥੇ ਵਿੱਚ ਤੁਹਾਨੂੰ ਦਿਖਾਉਂਦੇ ਹੋ ਕੰਧ ਦੇ ਵਿੱਚ ਇਹਨਾਂ ਨੇ ਧੱਕੇ ਨਾਲ ਪਿੱਲਰ ਪਾਏ ਹੋਏ ਆ, ਮੰਦਿਰ ਦੀ ਕੰਧ ਦੇ ਵਿੱਚ ਇੱਟਾਂ ਰੋੜੇ ਵੀ ਰੱਖੇ ਹੋਏ ਸੀ ਉਸ ਦਿਨ, ਪੂਰੇ ਪ੍ਰਬੰਧ ਕੀਤੇ। ਤੁਸੀਂ ਇਦਾਂ ਕਰੋ, ਇੱਦਾਂ ਛੱਤ ਤੇ ਚੱਲੋ। ਮੈਂ ਤੁਹਾਨੂੰ ਸਾਰਾ ਮੌਕਾ ਦਿਖਾਉਂਦਾ, ਕੋਸ਼ਿਸ਼ ਵੀ ਇਹਦੇ ਵਿੱਚ ਚੀਜ਼ ਨਹੀਂ ਹੈਗੀ। ਬਾਕੀ ਇਹ ਗੱਲਾਂ ਸਾਨੂੰ ਯਾਨੀ ਕਿ ਨੀਵੇਂ ਪਾਉਣ ਬਾਰੇ ਕਹਿ ਰਹੇ ਆ, ਸਾਡੀ ਇਹਨਾਂ ਦਾ ਕੋਈ, ਅਸੀਂ ਇਸੇ ਕਰਕੇ ਹਰੇਕ ਸਵਾਲ ਤੇ ਕਲੈਰੀਫਿਕੇਸ਼ਨ ਲੈ ਰਹੇ ਹਾਂ ਵੀ ਤੁਹਾਡਾ ਪੱਖ ਵੀ ਇਸ ਤੇ ਸੁਣਿਆ ਜਾਵੇ, ਜੋ ਉਹ ਕਹਿ ਰਹੇ ਨੇ। ਤੁਸੀਂ ਕਹਿੰਦੇ 2022 ਦੇ ਵਿੱਚ ਕੋਈ ਨਿਰਣੇ ਨਿਰਧਾਰਿਤ ਕੀਤਾ ਸੁਲ੍ਹਾ ਸਫਾਈ ਦਾ, ਜਿਹੜਾ ਰਵੀਦਾਸੀਆ ਸਮਾਜ ਸੀਗਾ ਉਹ ਇੱਥੇ ਸੀਗਾ ਮੌਜੂਦ ਜਦੋਂ ਇੱਥੇ ਸਥਾਪਨਾ ਕੀਤੀ ਗਈ, ਔਰ ਉਹਨਾਂ ਨੇ ਉੱਥੇ ਜਾ ਕੇ ਅਰਦਾਸ ਬੇਨਤੀ, ਸਾਡੀ ਉਧਰ ਜਗ੍ਹਾ ਆ, ਉਹ ਕਹਿੰਦੇ ਸੀਗੇ ਵੀ ਸਾਨੂੰ ਉਧਰਲੀ ਜਗ੍ਹਾ ਦਿਓ, ਸਾਡਾ ਮੰਦਿਰ ਵੀ ਉਧਰ ਵਧੀਆ ਬਣ ਜੂ। ਨਹੀਂ, ਧਰਮਸ਼ਾਲਾ ਮੰਦਿਰ ਅਲੱਗ ਆ, ਉਹਨਾਂ ਦਾ ਬਣਿਆ, ਜਿਹੜਾ ਮੌਕਾ ਦਿਖਾ ਕੇ ਆਏ ਸਾਡੇ ਬ੍ਰਦਰ, ਤੇ ਉਹਨਾਂ ਨੇ ਇਸ ਚੀਜ਼ ਨੂੰ ਸਾਡੇ ਨਾਲ ਕੋਈ ਈਰਖਾ ਭਾਵਨਾ ਕੁਝ ਨਹੀਂ ਰੱਖੀ ਸੀ। ਔਰ 4-5 ਬੰਦਿਆਂ ਨੇ ਉਹਨਾਂ ਨੂੰ ਰਾਤੋਂ ਰਾਤ ਸਾਡੇ ਖਿਲਾਫ ਭੜਕਾ ਕੇ ਆਪਸ ਵਿੱਚ ਰਵੀਦਾਸੀਆ ਪਰਿਵਾਰ ਤੇ ਔਰ ਵਾਲਮੀਕੀ ਸਮਾਜ ਦੇ ਵਿੱਚ ਫਾਟਕ ਪਾਇਆ। ਇਹ ਜਿਹੜੇ 5 ਬੰਦੇ ਆ, ਤੇ ਬਾਕੀ ਪਿੰਡ ਦੇ ਵਿੱਚ ਬੜੀ ਸ਼ਾਂਤੀ ਦਾ ਮਾਹੌਲ, ਸਾਨੂੰ ਬੁਲਾਉਂਦੇ ਚਲਾਉਂਦੇ, ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ ਇਕੱਠੇ, ਕੋਈ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਸਾਡਾ, ਨਾ ਵਾਲਮੀਕੀ ਸਮਾਜ ਰੱਖਦਾ ਨਾ ਰੱਖੂਗਾ। ਔਰ ਜੇ ਘਰ ਇਹ ਕੁਝ ਸ਼ਰਾਰਤੀ ਅੰਸਰ ਸਾਡੀ ਭਲਮਾਨਸੀ ਦਾ ਨਜਾਇਜ਼ ਫਾਇਦਾ ਲੈਂਦੇ ਆ, ਤੇ ਫਿਰ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕੀਤਾ ਜਾਊਗਾ। ਹੋਰ ਕੋਈ ਵੀਰ ਕੁਝ ਕਹਿਣਾ ਚਾਹੁੰਦਾ? ਕੋਈ ਇਹ ਗੱਲ ਕਰਦੇ ਬੱਟੇ ਪੱਥਰਾਂ ਦੀ, ਤੁਸੀਂ ਆਪਣਾ ਕੈਮਰਾ, ਮੈਂ ਸਾਨੂੰ ਕਹੂੰਗਾ ਆਪਣਾ ਕੈਮਰਾ ਲੈ ਕੇ ਜਾਓ। ਇਹੋ ਜਿਹੀ ਕੋਈ ਵੀ ਚੀਜ਼ ਉੱਥੇ ਨਹੀਂ ਮੌਜੂਦ ਨਹੀਂ ਹੈਗੀ। ਬਾਕੀ ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਹਾਂਜੀ, ਠੀਕ ਹੈ ਜੀ। ਸੋ ਹੋਰ ਕਿਸੇ ਤਰੀਕੇ ਦਾ ਤੁਹਾਡੇ ਨਾਲ ਉਸ ਤੋਂ ਬਾਅਦ 2022 ਉਸ ਦਿਨ ਤੋਂ ਬਾਅਦ ਕੋਈ ਇਸੇ ਤਰ੍ਹਾਂ ਦੀ ਕੋਈ ਤੰਗੀ? ਅਸੀਂ ਵੀ ਮਿਲਦੇ ਵਰਤਦੇ ਰਹੇ ਆ, ਅਸੀਂ ਕੋਈ ਨਹੀਂ, ਇਹਨਾਂ ਦੇ ਵਿਆਹ ਸ਼ਾਦੀ ਵੀ ਜਾਂਦੇ ਆ, ਇਹ ਸਾਡੇ ਆਉਂਦੇ ਜਾਂਦੇ ਆ, ਅਸੀਂ ਇਹਨਾਂ ਨੂੰ ਕੋਈ ਈਰਖਾਬਾਜੀ ਦੱਸੀ ਨਹੀਂ, ਨਾ ਉਹਨਾਂ ਨੇ ਸਾਨੂੰ ਦੱਸੀ ਆ ਵੀ ਅਸੀਂ ਏਦਾਂ ਤੁਸੀਂ ਏਦਾਂ ਕਰਦੇ ਆ। ਉਧਰਲੀ ਸਮਝੌਤੇ ਨਾਲ ਜਗ੍ਹਾ ਦੇਤੀ ਆ, ਤੁਹਾਨੂੰ ਮੌਕਾ ਦਿਖਾ ਕੇ ਆਏ ਆ, ਤੇ ਉੱਥੇ ਝੰਡਾ ਵੀ ਲਾਇਆ, ਪ੍ਰਸ਼ਾਦ ਵੰਡਿਆ, ਸਾਰੀ ਸੰਗਤ ਨੇ ਜੈ ਜੈਕਾਰ ਕੀਤੀ ਆ ਉੱਥੇ।
ਭਗਵਾਨ ਵਾਲਮੀਕ ਦੀ ਵੀ ਆ ਧਰਮੀਆਂ ਦੀ ਵੀ ਸਾਰੀ ਕੀਤੀ ਇਹਨਾਂ ਨੇ। ਉਹ ਕੋਈ ਗੱਲ ਦਾ ਫਰਕ ਨਹੀਂ ਇਹਨਾਂ ਨੇ ਜਾਣਿਆ। ਰਾਤੋਂ ਰਾਤ ਇਹਨਾਂ ਨੇ ਆਪਣੀ ਇਦਾਂ ਸਮਾਜ ਪਾਰਟੀ ਇਕੱਠੀ ਕਰ ਲਈ ਆ ਤਾਂ ਰਾਤੋਂ ਰਾਤ ਹੀ ਇਹਨਾਂ ਨੇ ਫਿਰ ਕੇਸ ਇਹਨਾਂ 8-10 ਮੁੰਡਿਆਂ ਤੇ ਇਹਨਾਂ ਨੇ ਕਰ ਦਿੱਤਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਪਿੰਡ ਢੱਡਾ ਬਲਾਕ ਭੋਗਪੁਰ ਤੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਵਿੱਚ ਆਉਂਦਾ ਹੈ। ਸਾਰੀ ਸਥਿਤੀ ਤੁਹਾਨੂੰ ਦੋਨੋਂ ਪੱਖ ਜਿਹੜੇ ਨੇ ਤੁਹਾਡੇ ਅੱਗੇ ਰੱਖੇ ਨੇ, ਗੱਲਬਾਤ ਤੁਸੀਂ ਆਪ ਸੁਣੀ ਹੈ, ਫੈਸਲਾ ਤੁਸੀਂ ਕਰਨਾ ਹੈ। ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੀਆਂ ਜ਼ਰੂਰ ਕਰਿਓ। ਧਰਮ ਏਕਾ ਸਿਖਾਉਂਦਾ ਹੈ ਤੇ ਏਕਾ ਬਣਿਆ ਰਹਿਣਾ ਚਾਹੀਦਾ ਹੈ। ਦੂਸਰੇ ਪਾਸੇ ਪੰਚ ਸਰਪੰਚ ਜਿਹੜੇ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ। ਇਸੇ ਦੇ ਵਿੱਚ ਜੇਕਰ ਕੋਈ ਪੰਚ ਸਰਪੰਚ ਵੀ ਕਿਤੇ ਧੱਕਾ ਕਰਦਾ ਜਾਂ ਫਿਰ ਇਸ ਗੱਲ ਕਰਕੇ ਵਿਤਕਰਾ ਕਰਦਾ ਕਿ ਇਸ ਵਿਅਕਤੀ ਨੇ ਮੈਨੂੰ ਵੋਟ ਨਹੀਂ ਪਾਈ ਸੀ ਮੈਂ ਇਸ ਦਾ ਕੰਮ ਨਹੀਂ ਕਰੂੰਗਾ, ਇਹ ਵੀ ਸਰਾਸਰ ਗਲਤ ਗੱਲ ਹੈ। ਬਾਕੀ ਫੈਸਲਾ ਤੁਹਾਡੇ ਹੱਥ ਹੈ। ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਕਰੋ, ਜੁੜੇ ਰਹੋ।